ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਸਰੋਤਿਓ, ਆਪ ਸਭ ਨੂੰ ਨਿੱਘਾ ਸਵਾਗਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪੰਜਾਬ ਦੀਆਂ ਭਾਰਤ ਦੀਆਂ ਖਬਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਅਤੇ ਇਹ ਸਾਰੀ ਜਾਣਕਾਰੀ ਦੇਣ ਵਾਸਤੇ ਸਾਡੇ ਕੋਲ ਪਹੁੰਚਦੇ ਹਾਂ ਮਿੰਟੂ ਗੁਰੂਸਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਗੁਰਸਿਮਰਨ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਅੱਜ ਦੀ ਪਹਿਲੀ ਜਿਹੜੀ ਖਬਰ ਹੈ ਉਸ ਦੇ ਵੱਲ ਵੱਧਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਕਿ ਯੂਪੀ 'ਚ ਖਿੰਡ ਗਿਆ ਯਾਦਵ ਕੁਨਬਾ, ਚਾਚਾ ਭਤੀਜਾ ਹੋਏ ਹੱਥੋਂ ਪਾਈ। ਇਹ ਕੁਨਬਾ ਸ਼ਨੀ ਦੇ ਢਈਏ ਹੇਠ ਆਇਆ। ਕਾਫੀ ਟਾਈਮ ਹੋ ਗਿਆ ਇਹਨਾਂ ਦਾ ਬਹੁਤ ਸੋਹਣਾ ਜਿਹੜਾ ਕੰਮ ਚੱਲਣ ਡਿਆ ਸੀ। ਰਲ ਮਿਲ ਕੇ ਫਰਮ ਬਣਾਈ ਸੀ ਇਹਨਾਂ ਨੇ ਔਰ ਹੈਰਾਨ ਹੋ ਕੇ ਤੁਸੀਂ ਇਸ ਟੱਬਰ ਦੇ ਵਿੱਚੋਂ, ਯਾਦਵ ਟੱਬਰ ਦੇ ਵਿੱਚੋਂ 18 ਜਣੇ ਆ ਜਿਹੜੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਆ। 18 ਜਣਿਆਂ ਦਾ ਕੁਨਬਾ। ਜੇ ਕਿਤੇ ਪਰਿਵਾਰਵਾਦ ਨੂੰ ਟੈਕਸ ਲੱਗ ਜਾਵੇ ਤੇ ਮੇਰੇ ਖਿਆਲ ਦੇ ਨਾਲ ਪੂਰੇ ਮੁਲਕ ਚੋਂ ਸਭ ਤੋਂ ਭਾਰਾ ਟੈਕਸ ਹੈ ਜਿਹੜਾ ਉਹ ਇਹਨਾਂ ਨੂੰ ਪਿਆ ਕਰਨਾ। ਦੂਜੇ ਨੰਬਰ ਤੇ ਬਾਦਲ ਵੀ ਆ ਸਕਦੇ ਆ ਜਾਂ ਹੋਰ ਠਾਕਰੇ ਵੀ ਆ ਸਕਦੇ ਆ। ਉਹਦੇ ਲਈ ਚੰਗੀ ਲੜਾਈ ਹੈ, ਪਰ ਪਹਿਲੇ ਨੰਬਰ ਤੇ ਹੀ ਰਹਿਣਗੇ। ਇਹਨਾਂ ਨੇ ਐਸ਼ ਬਹਾਰਾਂ ਲੁੱਟੀਆਂ 4.5 ਸਾਲ, ਪੌਣੇ 5 ਸਾਲ। ਅਖੀਰੀ ਜਦੋਂ ਮੁਖਤਾਰ ਅੰਸਾਰੀ ਦੀ ਪਾਰਟੀ ਦੇ ਨਾਲ ਇਹਨਾਂ ਨੇ ਰਲੇਵਾਂ ਕੀਤਾ, ਅਖਿਲੇਸ਼ ਯਾਦਵ ਦੇ ਚਾਚੇ ਸ਼ਿਵਪਾਲ ਯਾਦਵ ਨੇ, ਤੇ ਉੱਥੇ ਰੌਲਾ ਪੈ ਗਿਆ। ਹੌਲੀ ਹੌਲੀ ਇਹ ਆਗਿਆ ਜਿਹੜੀ ਉਹ ਭਾਂਬੜ ਬਣ ਗਈ। ਅਖੀਰ ਕੱਲ ਇੱਕ ਤਰ੍ਹਾਂ ਨਾਲ ਕਹਿ ਲਈਏ ਪਰਿਵਾਰ ਹੈ ਜਿਹੜਾ ਦੋ ਖੇਮਿਆਂ 'ਚ ਵੰਡਿਆ ਗਿਆ। ਇੱਕ ਖੇਮੇ ਦੇ ਵਿੱਚ ਅਖਿਲੇਸ਼ ਯਾਦਵ ਤੇ ਉਹਦਾ ਇੱਕ ਚਾਚਾ ਰਾਮ ਗੋਪਾਲ ਯਾਦਵ ਉਹ ਖੜੇ ਨਜ਼ਰ ਆਏ। ਇੱਕ ਖੇਮੇ ਦੇ ਵਿੱਚ ਸ਼ਿਵਪਾਲ ਯਾਦਵ ਤੇ ਮੁਲਾਇਮ ਯਾਦਵ ਦੋਵੇਂ ਭਰਾ, ਤੇ ਨਾਲ ਤੀਜਾ ਉਹਨਾਂ ਦਾ ਅਮਰ ਸਿੰਘ ਹੈ ਜਿਹੜਾ ਉਹ ਧਰਮ ਦਾ ਭਰਾ ਕਹਿ ਲਓ ਜਾਂ ਸਿਆਸਤ ਦਾ ਭਰਾ ਕਹਿ ਲਓ। ਉਹ ਤਿੰਨੇ ਇੱਕ ਪਾਸੇ ਖੜ ਗਏ। ਫਿਰ ਕੱਲ ਜਦੋਂ ਇੱਕ ਤਰ੍ਹਾਂ ਨਾਲ ਕਹਿ ਲਈਏ ਹਲਚਲ ਹੋਈ, ਇਹਨੇ ਅਖਿਲੇਸ਼ ਨੇ ਆਪਦੇ ਚਾਚੇ ਸ਼ਿਵਪਾਲ ਯਾਦਵ ਸਮੇਤ ਜਿਹੜੇ 4 ਉਹਦੇ ਖਾਸ ਮੰਤਰੀ ਸੀ ਉਹ ਬਰਖਾਸਤ ਕਰ ਦਿੱਤੇ। ਉਹਨੇ ਚੁੱਕ ਕੇ ਜਿਹੜਾ ਰਾਮ ਗੋਪਾਲ ਉਹਦੇ ਹੱਕ 'ਚ ਚਿੱਠੀਆਂ ਲਿਖ ਰਿਹਾ ਸੀਗਾ ਕਿ ਜੀ ਜੇ ਪਾਰਟੀ ਨੂੰ ਬਚਾਉਣਾ ਅਖਿਲੇਸ਼ ਦੇ ਨਾਲ ਖੜੋ, ਅਪੀਲਾਂ ਕਰਦਾ ਪਿਆ ਸੀ, ਉਹਨਾਂ ਨੇ ਚੁੱਕ ਕੇ ਉਹਨੂੰ ਪਾਰਟੀ 'ਚੋਂ ਕਢਾ ਦਿੱਤਾ। ਇਸੇ ਘਮਸਾਨ ਦੇ ਵਿੱਚ ਮੁਲਾਇਮ ਯਾਦਵ ਰਾਤੀ ਇਸ ਵੇਲੇ ਬਾਹਰ ਨਿਕਲਿਆ ਆਪਣੀ ਰਿਹਾਇਸ਼ ਤੋਂ, ਤੇ ਪੱਤਰਕਾਰਾਂ ਨੇ ਪੁੱਛਿਆ ਕਿ ਨੇਤਾ ਜੀ ਸਾਡੇ ਨਾਲ ਕੋਈ ਗੱਲ ਕਰੋ। ਉਹਨੇ ਆਖਿਆ ਗੱਲ ਕੱਲ ਨੂੰ ਕਰਾਂਗੇ, ਅੱਜ ਮੇਰੇ ਕੋਲ ਕਰਨ ਨੂੰ ਕੁਛ ਨਹੀਂ, ਬਸ ਇੰਨਾ ਜ਼ਰੂਰ ਆਖਿਆ ਕਿ ਜੋ ਬਾਪ ਕਾ ਨਾ ਹੋ ਸਕਾ ਉਹ ਬਾਤ ਕਿਆ ਕਹੂਗਾ। ਸੋ ਇਹਨਾਂ ਕੋ ਕਹਿ ਕੇ ਚਲਾ ਗਿਆ। ਅੱਜ ਇਹਨਾਂ ਦੀ ਹੈਡਕੁਆਟਰ ਜਿਹੜੀ ਉੱਥੇ ਬਣੀ ਆ, ਉੱਥੇ ਮੀਟਿੰਗ ਹੋਈ ਹੈਡਕੁਆਟਰ ਦੇ ਉੱਤੇ, ਜਿੱਥੇ ਇਹਨਾਂ ਦਾ ਟਿਕਾਣਾ ਹੈ ਲਖਨਊ ਦੇ ਵਿੱਚ। ਅੱਜ ਸਵੇਰ ਤੋਂ ਹਲਚਲ ਸੀ ਉੱਥੇ, ਸਾਰੇ ਇਕੱਠੇ ਹੋਏ ਆ। ਪਹਿਲਾ ਭਾਸ਼ਣ ਹੈ ਜਿਹੜਾ ਮੁਲਾਇਮ ਯਾਦਵ ਨੇ ਦਿੱਤਾ। ਮੁਲਾਇਮ ਯਾਦਵ ਨੇ ਆਪਣੇ ਮੁੰਡੇ ਨੂੰ ਅਖਿਲੇਸ਼ ਨੂੰ ਚੰਗੀਆਂ ਖਰੀਆਂ ਸੁਣਾਈਆਂ। ਉਹਨੇ ਆਖਿਆ ਅਸੀਂ ਪਾਰਟੀ ਜਿਹੜੀ ਆ ਡਾਂਗਾ ਛਿੱਤਰ ਖਾ ਕੇ ਬਣਾਈ ਹੈ ਤੇ ਤੁਸੀਂ ਤੇ ਇੱਕ ਡਾਂਗ ਹੈ ਜਿਹੜੀ ਨਹੀਂ ਖਾ ਸਕਦੇ। ਉਹਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜਾ ਸ਼ਿਵਪਾਲ ਆ ਜਾਨੀ ਮੇਰਾ ਭਰਾ ਜਿਹੜਾ ਜ਼ਮੀਨ ਨਾਲ ਜੁੜਿਆ ਨੇਤਾ ਹੈ। ਮੁਲਾਇਮ ਅੱਗੇ ਵੀ ਗਿਆ ਚਲਾ। ਉਹਨੇ ਆਖਿਆ ਜਿਹੜਾ ਅਮਰ ਸਿੰਘ ਆ ਜਿਹਨੂੰ ਅਖਿਲੇਸ਼ ਜਿਹੜਾ ਦਲਾਲ ਕਹਿੰਦਾ ਤੇ ਇਸ ਸਾਰੇ ਪੁਆੜੇ ਦੀ ਜੜ ਕਹਿੰਦਾ, ਉਹਨੂੰ ਸ਼ਕੂਨੀ ਮਾਮਾ ਵੀ ਕਿਹਾ ਜਾਂਦਾ ਸਿਆਸਤ ਦਾ, ਅਮਰ ਸਿੰਘ ਨੂੰ ਉਹਨੇ ਆਖਿਆ ਇਹ ਮੇਰਾ ਭਰਾ ਹੈ ਤੇ ਇਹਨੇ ਕਿਸੇ ਸਮੇਂ ਮੈਨੂੰ ਜੇਲ੍ਹ 'ਚ ਜਾਣ ਤੋਂ ਬਚਾਇਆ ਸੀ। ਹੁਣ ਉਹ ਕਿਹੜੇ ਕੇਸ ਦੇ ਵਿੱਚ ਜੇਲ੍ਹ 'ਚ ਜਾਂਦਾ ਪਿਆ ਸੀ ਇਹ ਨਹੀਂ ਦੱਸਿਆ ਉਹਨੇ, ਨੇਤਾ ਜੀ ਨੇ। ਉਸ ਤੋਂ ਬਾਅਦ ਵਾਰੀ ਹੈ ਜਿਹੜੀ ਉਹ ਸ਼ਿਵਪਾਲ ਯਾਦਵ ਦੀ ਆਈ। ਉਹਨੇ ਵੀ ਇਹੋ ਹੀ ਗੁੱਬ ਗੁਬਾਰ ਕੱਢਿਆ। ਉਹਨੇ ਇੱਥੋਂ ਤੱਕ ਇਲਜ਼ਾਮ ਲਾ ਦਿੱਤਾ ਕਿ ਅਖਿਲੇਸ਼ ਤੇ ਮੈਨੂੰ ਇੱਕ ਵਾਰੀ ਮਿਲਿਆ ਸੀ ਤੇ ਪਹਿਲਾਂ ਹੀ ਕਹਿੰਦਾ ਸੀ ਕਿ ਆ ਪਾਰਟੀ ਬਣਾ ਲੈਣੀ ਆ। ਉਹਨੇ ਹੋਰ ਵੀ ਬਹੁਤ ਕੁਛ ਆਖਿਆ। ਇਹਦੀ ਵਾਰੀ ਆਈ ਅਖਿਲੇਸ਼ ਯਾਦਵ ਦੀ ਨੇ ਆਖਿਆ ਜੇ ਤੁਸੀਂ ਮੈਨੂੰ ਉਂਝ ਹੀ ਕਹਿ ਦਿੰਦੇ ਮੈਂ ਅਸਤੀਫਾ ਦੇ ਦਿੰਦਾ, ਪਰ ਮੈਂ ਕੁਛ ਨਹੀਂ ਚਾਹੁੰਦਾ, ਮੈਂ ਤਾਂ ਸਿਰਫ ਇਹ ਚਾਹੁੰਦਾ ਕਿ ਟਿਕਟਾਂ ਦੀ ਵੰਡ ਹੈ ਜਿਹੜੀ ਉਹ ਮੇਰੇ ਹਿੱਸੇ ਆ ਜਾਵੇ, ਉਹ ਮੇਰੇ ਖਾਤੇ ਪਾ ਦਿਓ। ਜੇ ਤੁਸੀਂ ਅਸਤੀਫਾ ਲੈਣਾ ਤੇ ਉਂਝ ਲੈ ਲੈਂਦੇ। ਵੈਸੇ ਉਹ ਜਦੋਂ ਇਹ ਗੱਲ ਕਹਿੰਦਾ ਪਿਆ ਸੀ ਉਹਦਾ ਰੋਣ ਨਿਕਲ ਗਿਆ। ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸ ਤੇ, ਕਿਉਂਕਿ ਅਖਿਲੇਸ਼ ਜਦੋਂ ਬੋਲਦਾ ਪਿਆ ਸੀ ਉਹਨੇ ਇੱਕ ਥਾਂ ਤੇ ਇਹ ਗੱਲ ਆਖ ਦਿੱਤੀ। ਉਹਨੇ ਆਖਿਆ ਕਿ ਮੇਰੇ ਖਿਲਾਫ ਜਾਣ ਕੇ ਇਹ ਮੇਰੇ ਚਾਚੇ ਨੇ ਤੇ ਅਮਰ ਸਿੰਘ ਨੇ ਇੱਕ ਚਿੱਠੀ ਛਪਾਈ ਅਖਬਾਰ ਦੇ ਵਿੱਚ ਜਿਹਦੇ 'ਚ ਮੈਨੂੰ
ਔਰੰਗਜ਼ੇਬ ਆਖਿਆ ਗਿਆ। ਇੰਨੀ ਗੱਲ ਆਖਣ ਦੀ ਦੇਰ ਸੀ ਕਿ ਸ਼ਿਵਪਾਲ ਪਿੱਛੋਂ ਉੱਠਿਆ, ਉਹਨੇ ਮਾਈਕ ਖੋਲਿਆ। ਮਾਈਕ ਚਾਚੇ ਨੇ ਖੋਇਆ ਤੇ ਭਤੀਜੇ ਨੂੰ ਵੀ ਗੁੱਸਾ ਆ ਗਿਆ, ਉਹਨੇ ਉਹਦੇ ਹੱਥ ਚੋਂ ਖੋਲਿਆ। ਇੱਥੋਂ ਹੱਥੋਂ ਪਾਈ ਵੀ ਹੋਏ ਆ। ਫਿਰ ਉਹ ਵਿੱਚ ਬਚਾ ਪੈ ਕੇ ਉਹਨਾਂ ਨੇ ਕਰ ਦਿੱਤਾ। ਜਿਹੜੇ ਸਿਕਿਉਰਿਟੀ ਗਾਰਡਸ ਜਾਂ ਇਹਨਾਂ ਦੇ ਸੀਗੇ ਉੱਥੇ ਕਾਰਕੁਨ, ਪਰ ਉਸ ਤੋਂ ਬਾਅਦ ਵੀ ਹੱਲਾ ਮੱਚਦਾ ਰਿਹਾ। ਪਹਿਲਾਂ ਵੀ ਕੁੱਟ ਕਟਾਪਾ ਇੱਕ ਦੂਜੇ ਦੇ ਸਮਰਥਕਾਂ ਦਾ ਕਰਦੇ ਰਹੇ ਆ। ਕੁੱਲ ਮਿਲਾ ਕੇ ਯਾਦਵ ਕੁਨਬਾ ਜਿਹੜਾ ਉਹ ਖਿੰਡ ਗਿਆ ਨਜ਼ਰ ਆਉਂਦਾ ਹੈ, ਦੋ ਖੇਮਿਆਂ 'ਚ ਵੰਡ ਗਿਆ ਨਜ਼ਰ ਆਉਂਦਾ। ਜਿਹੜੇ 18 ਜੀ ਹੈ ਅੱਡੋ ਅੱਡ ਸਿਆਸਤ ਦੇ ਵਿੱਚ ਵਿਚਰਦੇ ਹੋਏ, ਅੱਡੋ ਅੱਡ ਅਹੁਦਿਆਂ ਤੇ ਜਿਹੜੇ, ਉਹ ਕੋਈ ਉੱਧਰ ਖੜਾ ਕੋਈ ਉੱਧਰ ਖੜਾ, ਯਾਨੀ ਦੋ ਟੋਟਿਆਂ ਜਿਹਾ 'ਚ ਹੋਇਆ ਲੱਗਦਾ ਪਰਿਵਾਰ। ਜਿਹੜਾ ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ਹੈ ਸਾਈਕਲ, ਉਹ ਲੱਗਦਾ ਕਿ ਸਾਈਕਲ ਹੈ ਜਿਹੜਾ ਉਹ ਹੁਣ ਮੇਰੇ ਖਿਆਲ ਦੇ ਨਾਲ ਖਿੰਡ ਪੁੰਡ ਜਾਵੇਗਾ। ਉਹਦਾ ਚੱਕਾ ਕਿਸੇ ਦੇ ਹਿੱਸੇ ਆ ਜਾਣਾ, ਉਹਦਾ ਜਿਹੜਾ ਚੈਨ ਕਵਰ ਕਿਸੇ ਦੇ ਹਿੱਸੇ ਆ ਜਾਣਾ ਹੈ, ਉਹਦੇ ਪੈਡਲ ਕਿਸੇ ਦੇ ਹਿੱਸੇ ਆ ਜਾਣਾ ਹੈ। ਹੁਣ ਘੰਟਾ ਜਿਹੜਾ ਹੁੰਦਾ ਉਹ ਕਿਹਦੇ ਹਿੱਸੇ ਆਏਗਾ, ਵੇਖਣ ਵਾਲੀ ਗੱਲ ਹੋਏਗੀ। ਪਰ ਕੁੱਲ ਮਿਲਾ ਕੇ ਇਸ ਪਾਰਟੀ ਦਾ ਜਿਹੜਾ ਕਹਿ ਲਈਏ ਕਿ ਸੁਨਹਿਰੀ ਕਾਲ ਸੀ ਸ਼ਾਸਨ ਵਾਲਾ, ਉਹਦਾ ਭੋਗ ਪੈ ਗਿਆ ਜਾਪਦਾ। ਵੈਸੇ ਇਹਨਾਂ ਨੇ ਚਮਦੀਆਂ ਬਹੁਤ ਚਲਾਈਆਂ ਹੈ, ਜ਼ਿਲ੍ਹੇ ਵੰਡੇ ਹੋਏ ਸੀ। ਆ ਚਾਚੇ ਦਾ ਜ਼ਿਲ੍ਹੇ ਆ, ਆ ਭਤੀਜੇ ਦੇ ਜ਼ਿਲ੍ਹੇ ਆ ਫਲਾਣੇ ਦੇ ਜ਼ਿਲ੍ਹੇ ਆ। ਪਰ ਹੁਣ ਜਦੋਂ ਲੋਕਾਂ 'ਚ ਜਾ ਕੇ ਹਿਸਾਬ ਦੇਣ ਦੀ ਵਾਰੀ ਆਈ, ਹੁਣ ਸਾਰੇ ਭੱਜਦੇ, ਹੁਣ ਧੱਕੇ ਮਾਰਦੇ ਕਿ ਤੂੰ ਖਾਧਾ, ਤੂੰ ਅੱਗੇ ਹੋ। ਉਹ ਉਹਨੂੰ ਕਹਿੰਦਾ ਤੂੰ ਖਾਧਾ ਸੀ, ਹੁਣ ਤੂੰ ਖਾ। ਜੀ ਮਿੰਟੂ ਜੀ, ਤੇ ਅਗਲੀ ਗੱਲਬਾਤ ਜਿਹੜੀ ਹੈਗੀ ਹੈ ਜੀ ਕਿ ਮੋਦੀ ਨੇ ਆਖਿਆ ਕਿ 3 ਤਲਾਕ ਨੂੰ ਰਾਜਸੀ ਮੁੱਦਾ ਨਾ ਬਣਾਇਆ ਜਾਵੇ, ਇਹਦੇ ਬਾਰੇ ਕੀ ਕਹਿਣਾ ਚਾਹ? ਨਰਿੰਦਰ ਮੋਦੀ ਅੱਜ ਵਾਰਾਣਸੀ ਦੇ ਵਿੱਚ ਗਿਆ, ਜਿੱਥੋਂ ਚੁਣ ਜਿੱਤਿਆ। ਵਾਰਾਣਸੀ ਨੂੰ ਕਾਸ਼ੀ ਵੀ ਆਖ ਦਿੰਦੇ ਆ, ਬਨਾਰਸ ਵੀ ਆਖ ਦਿੰਦੇ ਆ। ਉੱਤਰ ਪ੍ਰਦੇਸ਼ ਦੇ ਮਹੋਬਾ ਦੇ ਵਿੱਚ ਵੀ ਗਿਆ। ਉੱਥੇ ਉਹਨੇ ਚੋਣ ਜਲਸੇ ਨੂੰ ਕਹਿ ਲਈਏ, ਕਿਉਂਕਿ ਚੋਣ ਉੱਤਰ ਪ੍ਰਦੇਸ਼ ਦੇ ਵਿੱਚ ਚੋਣ ਆ ਰਹੀ ਹੈ ਤੇ ਉਹਨੂੰ ਚੋਣ ਜਲਸਾ ਹੀ ਕਹਿ ਸਕਦੇ। ਵੈਸੇ ਪ੍ਰਧਾਨ ਮੰਤਰੀ ਦੀ ਸਭਾ ਕਹਿ ਸਕਦੇ ਆ, ਉਹਦਾ ਇਕੱਠ ਕਹਿ ਸਕਦੇ ਆ, ਪਰ ਉਹ ਚੋਣ ਜਲਸਾ ਹੀ ਕਿਹਾ ਜਾ ਸਕਦਾ ਕਿਉਂਕਿ ਪ੍ਰਧਾਨ ਮੰਤਰੀ ਹੁਣ ਆਪਦੀ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਪਏ ਆ। ਉੱਥੇ ਉਹਨੇ ਇਹ ਮੁੱਦੇ ਦੋ ਜਿਹੜੇ ਆ ਉਹ ਬੜੀ ਪ੍ਰਮੁੱਖਤਾ ਤੇ ਬੜੀ ਚਤੁਰਤਾ ਦੇ ਨਾਲ ਉਠਾਏ, ਚੁੱਕ ਦਿੱਤੇ ਉੱਥੇ। ਇੱਕ ਤੇ ਇੱਕ ਸਰਜੀਕਲ ਆਪਰੇਸ਼ਨ ਬਾਰੇ ਉਹ ਇਹ ਦੱਸਣਾ ਨਹੀਂ ਭੁੱਲਿਆ ਕਿ ਸਰਜੀਕਲ ਆਪਰੇਸ਼ਨ ਵੀ ਅਸੀਂ ਕੀਤਾ। ਤੇ ਉਹ ਇਹ ਵੀ ਫੂਕਦੇ ਨੂੰ ਨਹੀਂ ਬਾਜ਼ ਆਇਆ ਕਿ ਵਾਰਾਣਸੀ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਖੁਸ਼ੀ, ਸਭ ਤੋਂ ਵੱਡਾ ਜਸ਼ਨ ਮਨਾਇਆ। ਉਹ ਕਹਿੰਦਾ ਕਿ ਦੀਵਾਲੀ ਅਸਲੀ ਤਾਂ ਵਾਰਾਣਸੀ ਹੈ ਜਿਹੜੀ ਉਹ ਮਨਾ ਚੁੱਕੀ ਹੈ। ਦੂਜੀ ਗੱਲ, ਉਹਨੇ ਇੱਥੇ ਇਹ ਗੱਲ ਆਖੀ ਕਿ ਜਿਹੜਾ 3 ਤਲਾਕ ਵਾਲਾ ਮੁੱਦਾ ਹੈ ਉਹਦਾ ਰਾਜਨੀਤਿਕ ਕਰਨਾ ਕੀਤਾ ਜਾਵੇ। ਉਹ ਮੁੱਦਾ ਜਿਹੜਾ ਉਹ ਔਰਤਾਂ ਦੇ ਸ਼ੋਸ਼ਣ ਦੇ ਨਾਲ ਜੁੜਿਆ ਹੈ, ਨਾ ਕਿ ਹਿੰਦੂ ਮੁਸਲਮਾਨਾਂ ਦੇ ਆਪਸੀ ਸੰਬੰਧਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਹੁਣ ਦੇਖੋ, ਬੜੀ ਸਰਲ ਤੇ ਬੜੀ ਸੌਖੀ ਜੀ ਗੱਲ ਆ ਕਿ ਆਪਰੇਸ਼ਨ ਸਰਜੀਕਲ ਦਾ ਰਾਜਸੀਕਰਨ ਤੇ ਇਹਨਾਂ ਨੇ ਪਹਿਲਾਂ ਹੀ ਰੱਜ ਕੇ ਕਰ ਦਿੱਤਾ, ਪਹਿਲਾਂ ਹੀ ਜਲੂਸ ਕਢਾ ਦਿੱਤਾ। ਬਹੁਤ ਸਾਰੇ ਮੁਲਕਾਂ ਦੀਆਂ ਖੂਫੀਆ ਏਜੰਸੀਆਂ ਇਹੋ ਜਿਹਾ ਕੰਮ ਕਰਦੀਆਂ, ਪਰ ਜਿਹੋ ਜਿਹਾ ਕੰਮ ਇਹਨਾਂ ਨੇ ਕਰਕੇ ਖੂਹ 'ਚ ਪਾਇਆ, ਉਹੋ ਜਿਹਾ ਸ਼ਾਇਦ ਕੋਈ ਵੀ ਨਹੀਂ ਕਰਦਾ ਹੋਣਾ। ਉਹਦਾ ਰਾਜਸੀਕਰਨ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸ਼ੁਰੂ ਕੀਤਾ ਤੇ ਹਾਲੇ ਵੀ ਪ੍ਰਧਾਨ ਮੰਤਰੀ ਉਸ ਸਰਜੀਕਲ ਆਪਰੇਸ਼ਨ ਦੀ ਪੂਛ ਨਹੀਂ ਛੱਡਦਾ ਪਿਆ। ਜਿੱਥੇ ਜਾਂਦਾ ਨਾਲ ਲੈ ਜਾਂਦਾ। ਅੱਜ ਵੀ ਉਹਨੇ ਸਰਜੀਕਲ ਆਪਰੇਸ਼ਨ ਦਾ ਜਿਹੜਾ ਉੱਥੇ ਮੁੱਦਾ ਉਭਾਰ ਦਿੱਤਾ। ਦੂਜੀ ਗੱਲ, ਬੜੀ ਨੋਟ ਕਰਨ ਵਾਲੀ ਗੱਲ ਹੈ ਕਿ ਆਪੇ ਪ੍ਰਧਾਨ ਮੰਤਰੀ ਆਖਣ ਡਿਆ ਕਿ ਇਹ ਜਿਹੜਾ 3 ਤਲਾਕ ਵਾਲਾ ਮੁੱਦਾ ਹੈ ਇਹਦਾ ਰਾਜਨੀਤਿਕਕਰਨ ਨਹੀਂ ਹੋਣਾ ਚਾਹੀਦਾ, ਰਾਜਸੀਕਰਨ ਨਹੀਂ ਕਰਨਾ ਚਾਹੀਦਾ। ਪਰ ਉਹ ਕੀ ਉੱਥੇ ਕਰਦਾ ਪਿਆ? ਸਭ ਤੋਂ ਜ਼ਰੂਰੀ ਚੀਜ਼ ਇਹੀ ਦੇਖਣ ਵਾਲੀ ਹੈ ਕਿ ਆਪ ਹੀ ਉਹ ਇਸ ਮੁੱਦੇ ਦਾ ਰਾਜਸੀਕਰਨ ਕਰਦਾ ਪਿਆ ਹੈ, ਕਿਉਂਕਿ ਕੇਂਦਰ ਸੁਪਰੀਮ ਕੋਰਟ ਦੇ ਵਿੱਚ ਇਸ ਮੁਤਲਕ ਹਲਫਨਾਮਾ ਦਾਖਲ ਕਰ ਚੁੱਕੀ ਹੈ। ਜਦੋਂ ਕੇਂਦਰ ਆਪਦਾ ਰੁਖ ਸੁਪਰੀਮ ਕੋਰਟ ਨੂੰ ਦੱਸ ਚੁੱਕੀ ਹੈ, ਸੁਪਰੀਮ ਕੋਰਟ ਜਿਹੜੀ ਹਿੰਦੂਆਂ ਦੇ ਮੰਦਰਾਂ ਦੇ ਮਾਮਲੇ 'ਚ ਵੀ ਦਖਲਅੰਦਾਜ਼ੀ ਕਰਦੀ ਹੈ, ਕ੍ਰਿਸਚਨਾਂ ਦੇ ਮਾਮਲੇ 'ਚ ਵੀ ਦਖਲਅੰਦਾਜ਼ੀ ਕਰਦੀ ਹੈ। ਜੇਕਰ ਉਹਨੂੰ ਲੱਗਦਾ ਹੈ ਕਿ ਉਹ ਇਸ ਮੁੱਦੇ ਤੇ ਕੋਈ ਫੈਸਲਾ ਲੈ ਸਕਦੀ, ਬਣਾ ਸਕਦੀ, ਕੋਈ ਰਾਏ ਬਣਦੀ ਹੈ, ਉਹ ਸੁਪਰੀਮ ਕੋਰਟ ਬਣਾਉਣ ਲਈ ਆਜ਼ਾਦ ਹੈ। ਜਦੋਂ ਇਹਨਾਂ ਨੇ ਆਪਣਾ ਰੁਖ ਉੱਥੇ ਤੈਅ ਕਰ ਦਿੱਤਾ ਹੈ, ਉਹਨੂੰ ਵਾਰ-ਵਾਰ ਲੋਕਾਂ ਦੇ ਵਿੱਚ ਦੱਸਣ ਦਾ ਇਹ ਤੁਕ ਕੀ ਬਣਦਾ ਤੇ ਦੱਸ ਕੇ ਉਸ ਸਾਰੇ ਮੁੱਦੇ ਨੂੰ ਫੋਲ ਕੇ ਸਾਰੀ ਗਰਦ ਉਡਾ ਕੇ ਪਿੱਛੋਂ ਆਖ ਦੇਣਾ ਕਿ ਇਹਦਾ ਰਾਜਸੀਕਰਨ ਨਾ ਕਰੋ। ਮੇਰੇ ਖਿਆਲ ਦੇ ਨਾਲ ਇਹ ਜਾਂ ਤੇ ਅੱਤ ਦਰਜੇ ਦੀ ਹੁਸ਼ਿਆਰੀ ਹੈ ਤੇ ਜਾਂ ਫਿਰ ਮਾਂ ਬੇਵਕੂਫੀ ਹੈ। ਬਿਲਕੁਲ ਸਹੀ ਹੈ ਜੀ। ਤੇ ਸੁਪਰੀਮ ਕੋਰਟ 'ਚ ਫਾਈਨਲੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਪੇਸ਼ ਕੀਤੀ ਇੱਕ ਬਹੁਤ ਵੱਡੀ ਡਿਫਾਲਟਰਾਂ ਦੀ ਸੂਚੀ, ਤੇ ਇਹਦੇ ਵਿੱਚ ਕਿਹੜੇ-ਕਿਹੜੇ ਨਾਂ ਮੌਜੂਦ ਸੀਗੇ ਜੀ, ਪਤਾ ਲੱਗਿਆ ਕੁਛ? ਇਹ 57 ਲੋਕਾਂ ਦੀ ਸੂਚੀ ਹੈ ਜਿਹੜੀ ਉਹ ਹਲੇ ਆਈ ਹੈ, 57 ਨਾਵਾਂ ਦੀ ਆ, ਜਿਨ੍ਹਾਂ ਦੇ ਵਿੱਚ 85,000 ਕਰੋੜ ਦੇ ਡਿਫਾਲਟਰ ਆ।
57 ਨੂੰ ਤੁਸੀਂ ਕਰ ਲਓ ਕਿ 57 ਲੋਕ ਆ ਜਿਹੜੇ 57 ਜਣੇ ਆ ਜਿਹੜੇ ਉਹ ਮੁਲਕ ਦਾ 85,000 ਕਰੋੜ ਰੁਪਈਆ ਜਿਹੜਾ ਉਹ ਖੰਭਾਂ ਥੱਲੇ ਕਰਕੇ ਬੈਠੇ ਹੋਏ ਆ। ਡਿਫਾਲਟਰ ਆ, ਕਹਿਣ ਨੂੰ ਡਿਫਾਲਟਰ ਆ, ਵੈਸੇ ਉਹ ਧੰਨਾ ਸੇਠ ਹੀ ਆ ਸਾਰੇ। ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਬੜੀ ਸੰਜੀਦਗੀ ਦੇ ਨਾਲ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪਹਿਲਾਂ RBI ਯਾਨੀ ਰਿਜ਼ਰਵ ਬੈਂਕ ਆਫ ਇੰਡੀਆ ਆਨਾਕਾਨੀ ਜੀ ਕਰਦਾ ਸੀ, ਨਹੀਂ ਜੀ ਇਹ ਸਾਡੇ ਗੁਪਤ ਖਾਤੇ ਆ, ਇਹ ਸਾਡੀਆਂ ਗੁਪਤ ਜਾਣਕਾਰੀਆਂ ਹੈ। ਸੁਪਰੀਮ ਕੋਰਟ ਨੇ ਆਖਿਆ ਸਿੱਧੇ ਹੋ ਕੇ ਤੇ ਉਹ ਜਾਣਕਾਰੀਆਂ ਜਿਹੜੀਆਂ ਇੱਥੇ ਲੈ ਕੇ ਆਓ, ਕਿਉਂਕਿ ਇਹ ਦੇਸ਼ ਹਿੱਤ ਨਾਲ ਜੁੜਿਆ ਮਸਲਾ ਹੈ। ਫਿਰ ਉਹਨਾਂ ਨੇ ਅਣਮੰਨੇ ਜੇ ਮਨ ਦੇ ਨਾਲ ਇੱਕ ਸੂਚੀ ਹੈ ਜਿਹੜੀ ਉਹ ਲਿਆ ਕੇ ਦਿੱਤੀ ਹੈ। ਉਹ 57 ਜਣਿਆਂ ਦੀ ਹੈ। 57 ਜਣਿਆਂ ਨੂੰ ਜੇ ਆਪਾਂ ਦੇਖ ਲਈਏ ਕਿ 1,000 ਕਰੋੜ ਤੋਂ ਵੀ ਜ਼ਿਆਦਾ ਇੱਕ ਦੇ ਹਿੱਸੇ ਆਉਂਦਾ, ਜੋ ਉਹ ਸਰਮਾਇਆ ਜਿਹੜਾ ਉਹ ਲੈ ਕੇ ਤੇ ਹੁਣ ਆਪਣੇ ਆਪ ਨੂੰ ਡਿਫਾਲਟਰ ਐਲਾਨ ਚੁੱਕੇ ਆ। ਇਹਨਾਂ 57 ਜਣਿਆਂ ਦੀ ਸੂਚੀ ਲੈ ਕੇ ਸੁਪਰੀਮ ਕੋਰਟ ਥੋੜਾ ਜਿਹਾ ਮੁਸਕਰਾਈ ਵੀ। ਉਹਨਾਂ ਆਖਿਆ ਕਿ ਹਾਲੇ ਤੇ ਅਸੀਂ 500 ਕਰੋੜ ਤੋਂ ਉੱਤੇ ਵਾਲਿਆਂ ਦੀ ਸੂਚੀ ਮੰਗੀ ਹੈ, ਤੇ ਜੇ ਅਸੀਂ 500 ਕਰੋੜ ਤੋਂ ਘੱਟ ਵਾਲਿਆਂ ਦੀ ਵੀ ਮੰਗ ਲੈਂਦੇ ਤੇ ਇਹ ਤੇ ਅੰਕੜਾ ਜਿਹੜਾ ਉਹ 1 ਲੱਖ ਕਰੋੜ ਤੋਂ ਵੀ ਟੱਪ ਜਾਣਾ ਸੀ। ਸੋ ਇੱਥੋਂ ਹਿਸਾਬ ਲਾਇਆ ਜਾ ਸਕਦਾ ਹੈ ਕਿ ਇਸ ਮਸਲੇ ਤੇ ਖਾਸ ਤੌਰ ਤੇ ਜਿਹੜੇ ਲੋਕਾਂ ਨੇ ਬੈਂਕਿੰਗ ਸੈਕਟਰ ਦੇ ਵਿੱਚੋਂ ਆਪਣੇ ਕਾਰੋਬਾਰਾਂ ਲਈ ਪੈਸੇ ਲਏ ਆ ਕਰਜ਼ੇ ਦੇ ਤੌਰ ਤੇ, ਉਸ ਤੋਂ ਬਾਅਦ ਉਹ ਕਿਸ ਤਰੀਕੇ ਦੇ ਨਾਲ ਨੱਪ ਕੇ ਬਹਿ ਗਏ ਆ ਤੇ ਬਿਨਾਂ ਕੋਈ ਕਾਰਵਾਈ ਤੋਂ ਉਹ ਹਜਮ ਕਰਕੇ ਬਹਿ ਗਏ ਆ। ਇਹ ਹੈਰਾਨ ਕਰਨ ਵਾਲਾ ਅੰਕੜਾ ਹੈ। ਹਾਲੇ ਇਹ ਜਿਹੜੇ ਨਾਂ ਜਨਤਕ ਕਰਨ ਦੀ ਜਿਵੇਂ ਤੁਸੀਂ ਗੱਲ ਕਹੀ ਕਿ ਕਿਹੜੇ ਕਿਹੜੇ ਨਾਂ ਆ, ਉਹ ਤੁਹਾਡੇ ਵਾਂਗੂ ਮੈਂ ਵੀ ਬੜਾ ਉਤਸਕ ਆ ਕਿ ਉਹਦੇ ਵਿੱਚ ਕਿਹੜੇ ਕਿਹੜੇ ਨਾਂ ਆ। ਸੁਪਰੀਮ ਕੋਰਟ ਨਾਂ ਜਨਤਕ ਕਰ ਸਕਦੀ ਹੈ, ਇਹਦੇ ਲਈ ਹੁਣ ਬਕਾਇਦਾ ਸੁਣਵਾਈ 28 ਅਕਤੂਬਰ ਨੂੰ ਹੋਏਗੀ, ਕਿਉਂਕਿ RBI ਆ ਉੱਥੇ ਜਿਹੜੀ ਉਹ ਅਪੀਲ ਕਰਦੀ ਪਈ ਹੈ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਇਹ ਜੀ ਸਾਡੀਆਂ ਬੈਂਕ ਨੀਤੀਆਂ ਦਾ ਇੱਕ ਹਿੱਸਾ ਹੈ ਕਿ ਇਹ ਨਾਂ ਜਨਤਕ ਨਹੀਂ ਕੀਤੇ ਜਾ ਸਕਦੇ। ਹੁਣ ਉਸ ਅਪੀਲ ਦੀ ਸੁਣਵਾਈ ਕੀਤੀ ਜਾਵੇਗੀ 28 ਅਕਤੂਬਰ ਨੂੰ। ਉਸ ਤੋਂ ਬਾਅਦ ਸੁਪਰੀਮ ਕੋਰਟ ਸਾਫ਼ ਕਰੇਗਾ ਕਿ ਇਹ ਸੂਚੀ ਦੇ ਨਾਂ ਆ ਜਿਹੜੇ ਜਨਤਕ ਕਰਨੇ ਆ ਜਾਂ ਨਹੀਂ ਕਰਨੇ। ਬੇਸ਼ੱਕ RBI ਨੇ ਕਿਹਾ ਕਿ ਜੀ ਇਹ ਸਾਡੇ ਬੈਂਕ ਹਿੱਤਾਂ ਦੇ ਵਿੱਚ, ਬੈਂਕ ਨੀਤੀਆਂ ਦੇ ਹਿੱਤਾਂ ਦੇ ਵਿੱਚ ਸਹੀ ਨਹੀਂ ਹੋਏਗਾ ਕਿ ਤੁਸੀਂ ਨਾਂ ਜਨਤਕ ਕਰ ਦਿਓ, ਪਰ ਸੁਪਰੀਮ ਕੋਰਟ ਨੇ ਅੱਜ ਇਸ਼ਾਰਾ ਕਰਤਾ ਹੈ। ਉਹਨੇ ਕਿਹਾ ਬੈਂਕ ਹਿੱਤਾਂ ਨਾਲੋਂ ਦੇਸ਼ ਹਿੱਤ ਵੱਡੇ ਆ। ਸੋ ਇਹ ਲੱਗਦਾ ਹੈ ਕਿ ਸੂਚੀ ਜਨਤਕ ਵੀ ਹੋ ਜਾਏਗੀ। ਜਨਤਕ ਨਾ ਵੀ ਹੋਵੇ, ਤਕਰੀਬਨ ਲੋਕਾਂ ਨੂੰ ਪਤਾ ਹੀ ਹੈ, ਕਿਉਂਕਿ ਇੱਥੇ ਧੰਨੇ ਸੇਠ ਹੈ ਜਿਹੜੇ ਉਹ ਗਿਣਤੀ ਤੇ ਹੀ ਹੈ ਜਿਨ੍ਹਾਂ ਨੇ ਕੁੰਡਲੀ ਮਾਰੀ ਹੋਈ ਹੈ ਦੇਸ਼ ਦੇ ਸਰਮਾਏ ਤੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਰੋੜਾਂ ਅਰਬਾਂ ਵਾਲੇ ਜਿਹੜੇ ਡਿਫਾਲਟਰ ਆ ਉਹ ਤੇ ਮੌਜ ਮਸਤੀਆਂ ਮਾਣਦੇ ਪਏ ਆ। ਸਰਕਾਰੀ ਸਹੂਲਤਾਂ ਵੀ ਬਹੁਤ ਨੇ ਉਹਨਾਂ ਦੇ ਕੋਲ, ਘੁੰਮਦੇ ਘਮਾਉਂਦੇ ਵੀ ਹੈ, ਸਾਰਾ ਕੁਛ ਮੁਲਕ ਦੇ ਪੱਲਿਓ ਕਾਰੋਬਾਰ ਵੀ ਚਲਾਈ ਜਾਂਦੇ ਆ ਤੇ ਆਪਣੇ ਆਪ ਨੂੰ ਡਿਫਾਲਟਰ ਆ ਕੇ ਉਸ ਪੈਸੇ ਤੋਂ ਵੀ ਬਚੀ ਜਾਂਦੇ ਜਿਹੜਾ ਮੋੜਨਾ ਜਨਤਾ ਦਾ ਪੈਸਾ ਹੈ। ਪਰ ਦੂਜੇ ਪਾਸੇ ਜੇ ਕੋਈ ਗਰੀਬ ਕਿਸਾਨ 2 ਸਾਲ ਕਿਸ਼ਤ ਤੋੜ ਪਵੇ ਤੇ ਉਹਦੀ ਬੈਂਕ ਦੇ ਵਿੱਚ ਫੋਟੋ ਲੱਗ ਜਾਂਦੀ ਹੈ, ਕੋਈ ਆਂਢ ਗੁਆਂਢ ਚ ਆ ਕੇ ਦੱਸੇ ਕਿ ਤੇਰੀ ਫੋਟੋ ਵੇਖ ਕੇ ਤੇ ਲੋਕ ਉੱਥੇ ਬੈਂਕ ਚ ਹੱਸਣ ਡਏ ਸੀ, ਉਹ ਜ਼ਹਿਰ ਵੀ ਪੀ ਜਾਂਦਾ ਹੈ। ਪਰ ਇੱਥੇ ਆ ਕਿ ਇੱਥੇ ਬੈਂਕ ਹੈ ਜਿਹੜੇ ਉਹ ਹਾਲੇ ਵੀ ਸੁਪਰੀਮ ਕੋਰਟ ਨੂੰ ਕਹਿ ਰਹੇ ਆ ਕਿ ਨਾ ਜਨਤਕ ਨਾ ਕਰੋ ਜੀ। ਜੀ। ਤੇ ਜੇ ਪੋਲਿਟਿਕਸ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਕਿ ਸੋਸ਼ਲ ਮੀਡੀਆ 'ਤੇ ਹੀ ਸਾਰੀ ਜਿਹੜੀ ਜੰਗ ਲੜੀ ਜਾ ਰਹੀ ਹੈਗੀ। ਕਹਿੰਦਾ ਕੈਪਟਨ ਤੇ ਕੇਜਰੀਵਾਲ ਟਵਿੱਟਰ 'ਤੇ ਕਾਫੀ ਇੱਕ ਦੂਜੇ ਨੂੰ ਪਏ ਤੇ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਉਹ ਆਪਸ 'ਚ ਫਸੇ ਆ। ਯੁੱਗ ਟਵਿੱਟਰ ਦਾ ਜੀ ਹੁਣ ਕੈਪਟਨ ਅਮਰਿੰਦਰ ਸਿੰਘ ਉਹ ਵੀ ਟਵਿੱਟਰ ਦੇ ਵਿੱਚ ਸਿਮਟ ਗਏ ਆ। ਅਰਵਿੰਦ ਕੇਜਰੀਵਾਲ ਤੇ ਬਹੁਤ ਪੁਰਾਣੇ ਖਿਡਾਰੀ ਆ ਟਵਿੱਟਰ ਦੇ। ਸੋ ਅੱਜ ਦੋਵੇਂ ਇਹ ਫਿਰ ਟਵਿੱਟੀ ਖੇਡਣ ਲੱਗ ਪਏ ਆ। ਇਹ ਸ਼ੁਰੂਆਤ ਅਰਵਿੰਦ ਕੇਜਰੀਵਾਲ ਨੇ ਕੀਤੀ ਹੈ। ਤੁਹਾਨੂੰ ਪਤਾ ਕੈਪਟਨ ਅਮਰਿੰਦਰ ਸਿੰਘ ਵੀ ਅੜੀਅਲ ਤਬੀਅਤ ਦਾ ਮਾਲਕ ਆ, ਜਿੱਥੇ ਅੜ ਗਿਆ ਤੇ ਉਸੇ ਤਬੀਅਤ ਵਰਗਾ ਹੀ ਅਰਵਿੰਦ ਕੇਜਰੀਵਾਲ ਹੈ। ਅਰਵਿੰਦ ਕੇਜਰੀਵਾਲ ਵੀ ਤੜਕੇ ਮੂੰਹ ਧੋ ਕੇ ਇਹ ਪਹਿਲਾਂ ਸਭ ਤੋਂ ਸੋਚਦਾ, ਚਾਹ ਦਾ ਕੱਪ ਬਾਅਦ ਚ ਪੀਂਦਾ ਕਿ ਅੱਜ ਕਿਹਦੇ ਨਾਲ ਸਿੰਘ ਫਸਾਉਣੇ ਆ। ਕੱਲ ਉਹਨੇ ਟਵੀਟ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਭਾਜਪਾ, ਅਕਾਲੀ ਤੇ ਕਾਂਗਰਸ ਤਿੰਨਾਂ ਦਾ ਸਾਂਝਾ ਉਮੀਦਵਾਰ ਆ। ਇਹ ਤੋਂ ਕੈਪਟਨ ਨੂੰ ਵੀ ਕਾਫੀ ਤਲਖੀ ਚੜੀ। ਉਹਨੇ ਫਿਰ ਅੱਡ ਟਵੀਟ ਕਰ ਦਿੱਤਾ। ਉਹ ਜੇ ਟਵੀਟ ਤੁਹਾਨੂੰ ਮੈਂ ਥੋੜੇ ਜੇ ਸੁਣਾ ਦਿਆਂ ਤੇ ਦਿਲਚਸਪ ਲੱਗੇਗਾ ਤੁਹਾਨੂੰ ਵੀ। ਕੈਪਟਨ ਨੇ ਉਹਨੂੰ ਕੇਜਰੀਵਾਲ ਨੂੰ ਫਿਰ ਜਵਾਬ ਦਿੱਤਾ ਅੱਜ। ਉਹਨੇ ਆਖਿਆ ਕਿ ਦੂਜਿਆਂ ਦੀਆਂ ਨਜ਼ਰਾਂ ਗੱਡਣ ਤੋਂ ਪਹਿਲਾਂ ਆਪਣੇ ਘਰ ਨੂੰ ਠੀਕ ਕਰੋ। ਕੇਜਰੀਵਾਲ ਦਾ ਟਵੀਟ ਆ ਗਿਆ ਬਾਅਦ ਚ ਇਹਦੇ ਜਵਾਬ ਚ। ਉਹ ਕਹਿੰਦਾ ਜੀ ਸਰ, ਬਾਦਲ ਨੇ ਕੁਝ ਮਹੀਨੇ ਪਹਿਲਾਂ ਤੁਹਾਡੇ ਖਿਲਾਫ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਬੰਦ ਕਰ ਦਿੱਤੇ ਸਨ। ਕਿਉਂ? ਲੋਕ ਪੁੱਛ ਰਹੇ ਨੇ ਕੀ ਸੌਦਾ ਸੀ। ਅਰਵਿੰਦ ਕੇਜਰੀਵਾਲ ਦੇ ਇਸ ਟਵੀਟ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਲੀ ਟਵੀਟ ਕਰ ਮਾਰਿਆ ਕਿ ਤੁਸੀਂ ਤੇ ਤੁਹਾਡੀ ਜਿਹੜੀ ਹੈ ਉਹ ਨੀਤੀ ਹੈ ਮਾਰੋ ਤੇ ਭੱਜੋ।
ਤੇ ਦੱਸੋ ਚੋਣਾਂ ਤੋਂ ਪਹਿਲਾਂ ਕਿੰਨੇ ਲੋਕਾਂ ਤੇ ਤੁਸੀਂ ਦੋਸ਼ ਲਾਏ ਸੀ ਤੇ ਕਿੰਨੇ ਤੁਹਾਨੂੰ ਦੋਸ਼ੀ ਮਿਲੇ? ਕੈਪਟਨ ਦਾ ਫਿਰ ਮੁੜ ਟਵੀਟ ਉਸੇ ਵੇਲੇ ਆ ਗਿਆ, ਕਹਿੰਦਾ ਸਿਰਫ ਸੁਰਖੀਆਂ ਬਟੋਰ ਲਈ ਦਿੱਤੀਆਂ ਜਾ ਰਹੀਆਂ ਧਮਕੀਆਂ ਤੇ ਚਿੱਕੜ ਸੁੱਟਣ ਦੀ ਰਾਜਨੀਤੀ ਤੋਂ ਪੂਰਾ ਦੇਸ਼ ਜਾਣੂ ਵੀ ਹੈ, ਪਰੇਸ਼ਾਨ ਵੀ ਹੈ। ਕੇਜਰੀਵਾਲ ਫਿਰ ਦੁਬਾਰਾ ਟਵਿੱਟਰ ਤੇ ਆਇਆ, ਉਹਨੇ ਆਖਿਆ ਸਰ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਤੁਸੀਂ ਮਜੀਠੀਆ ਦੇ ਡਰੱਗ ਤਸਕਰੀ ਤੋਂ ਕਮਾਏ ਪੈਸੇ ਦੀ ਵਰਤੋਂ ਆਪਣੀ ਮੁਹਿੰਮ ਲਈ ਕੀਤੀ ਹੈ, ਕੀ ਇਹ ਸਹੀ ਹੈ? ਕਿਹਾ ਜਾ ਰਿਹਾ ਕਿ ਤੁਸੀਂ ਇਸ ਨੂੰ ਸੀਬੀਆਈ ਤੋਂ ਬਚਾਇਆ। ਕੈਪਟਨ ਨੂੰ ਫਿਰ ਤਾਜ ਚੜਿਆ, ਉਹਨੇ ਆਖਿਆ ਜਦੋਂ ਤੁਹਾਡੀ ਉਮੀਦ ਟੁੱਟਣ ਲੱਗੀ ਤੇ ਤੁਸੀਂ 100 ਤੋਂ ਡਿੱਗ ਕੇ 30 ਸੀਟਾਂ ਤੇ ਆ ਗਏ, ਹੁਣ ਉਹ ਲਗਾਤਾਰ ਹਲੇ ਵੀ ਡਿੱਗ ਰਹੀਆਂ ਤੇ ਤੁਸੀਂ ਹੁਣ ਮਾਇਆ ਜਾਲ ਰਚ ਰਹੇ ਹੋ। ਜਾਣ ਲਵੋ ਕਿ ਇੰਜ ਚੀਜ਼ਾਂ ਤੇ ਅਸਲੀਅਤ ਨਹੀਂ ਬਦਲਣੀ। ਅਮਰਿੰਦਰ ਦੀ ਚੁਣੌਤੀ ਫਿਰ ਆ ਗਈ, ਉਹ ਕਹਿੰਦਾ ਕਿ ਹੁਣ ਮੂੰਹ ਬੰਦ ਰੱਖੋ, ਭੱਜੋ ਨਾ ਜਿਵੇਂ ਕਿ ਤੁਸੀਂ ਹਮੇਸ਼ਾ ਕਰਦੇ ਹੋ। ਜੇ ਹਿੰਮਤ ਹੈ ਤਾਂ ਖੁੱਲੀ ਬਹਿਸ ਲਈ ਸਾਹਮਣੇ ਆਓ, ਸਮਾਂ ਥਾਂ ਤੇ ਮੰਚ ਤੁਹਾਡਾ। ਕੇਜਰੀਵਾਲ ਨੇ ਝੱਟ ਚੁਣੌਤੀ ਨੂੰ ਸਵੀਕਾਰ ਕੀਤਾ ਤੇ ਆਖ ਦਿੱਤਾ ਕਿ ਮੇਰੇ ਵੱਲੋਂ 4 ਨਾਂ ਆ, ਫੂਲਕਾ, ਜਰਨੈਲ ਸਿੰਘ, ਭਗਵੰਤ ਮਾਨ, ਗੁਰਪ੍ਰੀਤ ਸਿੰਘ ਵੜੈਚ, ਕੋਈ ਇੱਕ ਨਾਂ ਲੱਭ ਲਓ, ਕੋਈ ਨਾਂ ਸਿਲੈਕਟ ਕਰ ਲਓ, ਤਰੀਕ, ਸਮਾਂ ਤੇ ਸਥਾਨ ਹੈ ਜਿਹੜਾ ਉਹ ਤੁਹਾਡੀ ਪਸੰਦ ਆ। ਫਿਰ ਕੈਪਟਨ ਦਾ ਜਵਾਬ ਆਇਆ, ਕਹਿੰਦਾ ਪੰਜਾਬੀ ਮੋਰਚੇ ਤੇ ਸਭ ਤੋਂ ਮੂਹਰੇ ਰਹਿ ਕੇ ਅਗਵਾਈ ਕਰਦੇ ਨੇ, ਨਾ ਕਿ ਕਿਸੇ ਦੀ ਆੜ ਵਿੱਚ ਲੋਕੇ। ਖੁਦ ਸਾਹਮਣੇ ਆਓ, ਇੰਜ ਲੱਗਦਾ ਹੈ ਤੁਸੀਂ ਖੁੱਲੇ ਰੂਪ ਵਿੱਚ ਸਵੀਕਾਰ ਕਰ ਲਿਆ ਕਿ ਤੁਸੀਂ ਮੇਰਾ ਸਾਹਮਣਾ ਨਹੀਂ ਕਰ ਸਕਦੇ। ਇਹ ਇਹਨਾਂ ਦੀ ਸ਼ਬਦੀ ਜੰਗ ਸੀ ਜੋ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਸੁਣਾਈ ਹੈ। ਹਾਲਾਂਕਿ ਟਵੀਟ ਆ ਜਿਹੜੇ ਉਹ ਹਾਲੇ ਵੀ ਠਾਹ ਵੱਜੀ ਜਾਂਦੇ ਆ। ਉੱਥੇ ਇਹ ਦੋਵੇਂ ਨੂਰਾ ਕੁਸ਼ਤੀ ਕਰਨ ਡਏ ਟਵਿੱਟਰ ਤੇ ਨਾਲ ਜਿਹੜੇ ਇਹਨਾਂ ਦੇ ਸਮਰਥਕ ਹੈ ਉਹ ਵੀ ਅੱਜ ਫੇਸਬੁੱਕ ਦੀਆਂ ਜਿਹੜੀਆਂ ਉੱਥੇ ਪਹਿਲਾਂ ਪਾਉਂਦੇ ਹੁੰਦੇ ਸੀ ਉਹ ਛੱਡ ਕੇ ਉਹ ਵੀ ਟਵਿੱਟਰ ਨੂੰ ਅੱਜ ਤੁਰੇ ਹੋਏ ਆ, ਕਿਉਂਕਿ ਉੱਥੇ ਵੀ ਰੀਟਵੀਟਾਂ ਦਾ ਜਿਹੜਾ ਇੱਕ ਹੜ ਆਇਆ ਪਿਆ। ਖੈਰ ਸੋਸ਼ਲ ਮੀਡੀਆ ਦੀ ਜੰਗ ਹੈ ਜਿਹੜੀ ਉਹ ਚਰਚਾ ਦਾ ਵਿਸ਼ਾ ਜ਼ਰੂਰ ਆ, ਪਰ ਇਹ ਕੈਪਟਨ ਅਮਰਿੰਦਰ ਸਿੰਘ ਤੇ ਅਰਵਿੰਦ ਕੇਜਰੀਵਾਲ ਜਿੱਧਰ ਨੂੰ ਤੁਰ ਪਏ ਆ, ਇੱਧਰ ਤੋਂ ਲੱਭਣਾ ਕੁਛ ਨਹੀਂ। ਅੱਗੇ ਅਰਵਿੰਦ ਕੇਜਰੀਵਾਲ ਨੇ ਬਥੇਰਿਆਂ ਦੇ ਨਾਲ ਸਿੰਘ ਫਸਾਏ ਆ ਟਵਿੱਟਰ ਤੇ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ, ਅਰਵਿੰਦ ਕੇਜਰੀਵਾਲ ਨੂੰ ਵੀ ਬਚਣਾ ਚਾਹੀਦਾ। ਗੱਲ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਹਾਂ, ਜੇ ਤੁਸੀਂ ਇੱਥੋਂ ਤੱਕ ਪਹੁੰਚ ਗਏ ਹੋ ਕਿ ਡਿਬੇਟ ਕਰਨਾ ਹੈ ਤੇ ਫਿਰ ਤੁਹਾਡੇ ਚੋਂ ਉਹਨੂੰ ਕਹੀ ਜਾਂਦਾ ਕਿ ਥਾਂ ਸਿਲੈਕਟ ਕਰ ਲਾ, ਇੱਥੇ ਆ ਜਾ, ਆ ਨਾਂ ਸਿਲੈਕਟ ਕਰ ਲਾ, ਲੋੜ ਹੀ ਨਹੀਂ। ਤੁਸੀਂ ਲੋਕਾਂ ਨੂੰ ਕਹਿ ਦਿਓ, ਉਹ ਤੁਹਾਡੇ ਲਈ ਪ੍ਰਬੰਧ ਕਰ ਦੇਣਗੇ, ਤੁਸੀਂ ਪਹੁੰਚਣ ਵਾਲੇ ਬਣੋ। ਖੁੱਲੀ ਡਿਬੇਟ ਹੈ ਜਿਹੜੀ ਹੋਣੀ ਚਾਹੀਦੀ। ਅਸੀਂ ਤੇ ਕਹਿੰਦੇ ਆ ਕਿ ਦੋਵਾਂ ਦੀ ਨਹੀਂ, ਦੂਜੀਆਂ ਪਾਰਟੀਆਂ ਜਿਹੜੀਆਂ ਉਹ ਵੀ ਆ ਜਾਣੀਆਂ ਚਾਹੀਦੀਆਂ ਤੇ ਖੁੱਲੇ ਰੂਪ ਦੇ ਵਿੱਚ ਬਹਿਸ ਹੋ ਜਾਣੀ ਚਾਹੀਦੀ ਹੈ ਕਿ ਕਿਹਨੇ ਕੀ ਕੀਤਾ ਤੇ ਕਿਹਨੇ ਕੀ ਕਰਨ ਲਈ ਕੀ ਨਹੀਂ ਕੀਤਾ। ਜੀ ਮਿੰਟੂ ਜੀ, ਤੇ ਪੰਜਾਬੀ ਨੇ ਕਹਿੰਦੇ ਆ ਜੀ ਤਾਰੋਂ ਪਾਰ ਇੱਕ ਜੰਗ ਜਿੱਤੀ ਆ ਕਿ ਸਕੂਲਾਂ ਨੇ ਹੁਣ ਪੰਜਾਬੀ ਨੂੰ ਨਾ ਪੜ੍ਹਾਉਣ ਦਾ ਫੈਸਲਾ ਵਾਪਸ ਲੈ ਲਿਆ। ਇਹ ਬੜੀ ਮਾੜੀ ਖਬਰ ਆਈ ਸੀ, ਮੰਦਭਾਗੀ ਖਬਰ ਆਈ ਸੀ ਪੰਜਾਬੀ ਬੋਲੀ ਲਈ ਕਿ ਤਾਰੋਂ ਪਾਰ ਯਾਨੀ ਪੰਜਾਬ ਜਿਹੜਾ ਉਧਰ ਵੀ ਇੱਕ ਵਸਦਾ। ਵੈਸੇ ਪੰਜਾਬ ਤਾਰ ਹੀ ਹੈ ਵਿੱਚ, ਪੰਜਾਬ ਤੇ ਵੈਸੇ ਦੋਨੇ ਇੱਕੋ ਜਿਹੀ ਆ। ਜਿੰਦੂਆ ਵੀ ਸਾਂਝਾ, ਮਾਹੀਆ ਵੀ ਸਾਂਝਾ, ਜੁਗਨੀ ਵੀ ਸਾਂਝੀ ਹੈ, ਛੱਲਾ ਵੀ ਸਾਂਝਾ, ਬਹੁਤ ਕੁਝ ਸਾਂਝਾ, ਪਾਣੀ ਵੀ ਸਾਂਝਾ, ਬਹੁਤ ਕੁਝ, ਬੋਲੀ ਵੀ ਸਾਂਝੀ ਹੈ। ਪਰ ਉਹ ਸਾਂਝਾਂ ਨੂੰ ਤੁਹਾਨੂੰ ਪਤਾ ਕਿ ਕਹਿ ਚੀਰਿਆ ਗਿਆ। ਇੱਕ ਪਾਸੇ ਸਾਂਝ ਹੈ ਜਿਹੜੀ ਉਹ ਤੜਫਦੀ, ਦੂਜੇ ਪਾਸੇ ਸਾਂਝ ਤੜਫਦੀ, ਪਰ ਬੋਲੀ ਜਿਹੜੀ ਹੈ ਦੋਵਾਂ ਪਾਸਿਆਂ ਹੀ ਸਹਿਕਦੀ ਹੈ, ਦੋਵਾਂ ਪਾਸਿਆਂ ਤੋਂ ਤਰਹਿਕਦੀ ਹੈ। ਜਦੋਂ ਵੀ ਇਸ ਤਰ੍ਹਾਂ ਦੇ ਹਮਲੇ ਹੁੰਦੇ ਆ, ਉੱਥੇ ਇੱਕ ਮੰਤਰੀ ਹੈ, ਕਸੂਰੀ ਹੈ ਉਹਦਾ ਨਾਮ, ਉਹਦੀ ਉੱਥੇ ਚੇਨ ਹੈ ਸਕੂਲਾਂ ਦੀ, ਲਗਜ਼ਰੀ ਸਕੂਲ ਹੈ ਜਿਹੜੇ, ਉਹ ਬਹੁਤ ਵੱਡਾ ਗਰੁੱਪ ਹੈ ਉਹਨਾਂ ਸਕੂਲਾਂ ਦਾ, ਉਹਦਾ ਆਪਦਾ, ਉਹ ਖਿੱਚਦਾ ਵੈਸੇ ਹੀ ਭਾਰਤ ਦੇ ਨਾਮ ਤੇ, ਵੈਸੇ ਉਹ ਖਿੱਚ ਜਾਂਦਾ ਕਿਉਂਕਿ ਜਦੋਂ ਉਹ ਮੰਤਰੀ ਹੁੰਦਾ ਸੀਗਾ ਉਦੋਂ ਬਹੁਤ ਕੁਛ ਹੈ ਜਿਹੜਾ ਉਹ ਉਤਲ ਪੁਤਲ ਦੇ ਵਿੱਚੋਂ ਲੰਘਿਆ ਤੇ ਕਸੂਰੀ ਨੂੰ ਇੱਥੋਂ ਜਲੀਲ ਹੋ ਕੇ ਜਾਣਾ ਪਿਆ ਸੀ। ਉਹਨੇ ਇੱਕ ਕਿਤਾਬ ਇੱਥੇ ਰਿਲੀਜ਼ ਕਰਨੀ ਸੀ, ਸ਼ਿਵ ਸੈਨਾ ਵਾਲਿਆਂ ਉਹ ਨਹੀਂ ਸੀ ਹੋਣ ਦਿੱਤੀ। ਉਹ ਬਦਰੰਗ ਚਿੱਠੀ ਵਾਂਗੂ ਪਰਤ ਗਿਆ ਸੀ। ਉਹਨੂੰ ਗੁੱਸਾ 100 ਤਰ੍ਹਾਂ ਦਾ ਹੋ ਸਕਦਾ। ਉਹਨੇ ਆਪਣੇ ਸਕੂਲਾਂ ਦੇ ਵਿੱਚ ਐਲਾਨ ਕਰਵਾ ਦਿੱਤਾ ਸੀ ਕਿ ਪੰਜਾਬੀ ਹੈ ਜਿਹੜੀ ਨਹੀਂ ਪੜ੍ਹਾਈ ਜਾਏਗੀ, ਇਹ ਮਾੜੀ ਭਾਸ਼ਾ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਉੱਥੇ ਬਾਬਾ ਨਜ਼ਮੀ ਵਰਗੇ, ਸ਼ਬੀਰ ਅਲੀ ਸ਼ਬੀਰ ਵਰਗੇ ਵੱਡੇ ਜਿਹੜੇ ਅਦਬੀ ਲੋਕ ਸੀਗੇ, ਉਹ ਸੜਕਾਂ ਤੇ ਉਤਰ ਆਏ। ਉਹਨਾਂ ਨੇ ਕਿਹਾ ਕਿ ਪੰਜਾਬੀ ਹੈ ਜਿਹੜੀ ਉਹ ਸਾਡੀ ਮਾਂ ਬੋਲੀ ਹੈ, ਅਸੀਂ ਪੰਜਾਬੀ ਨੂੰ ਪਿਆਰ ਕਰਦੇ, ਅਸੀਂ ਪੰਜਾਬੀ ਦੇ ਪੁੱਤਰ ਹਾਂ, ਅਸੀਂ ਇਸ ਤਰ੍ਹਾਂ ਆਪਣੀ ਮਾਂ ਨੂੰ ਕਤਲ ਹੁੰਦਿਆਂ ਨਹੀਂ ਵੇਖ ਸਕਦੇ। ਅਸੀਂ ਸੜਕਾਂ ਤੇ ਮੁਜ਼ਾਹਰੇ ਕਰਾਂਗੇ, ਜੇ ਲੋੜ ਪਈ ਤੇ ਅਸੀਂ ਇਸ ਤੋਂ ਵੀ ਅੱਗੇ ਚੱਲਾਂਗੇ। ਫਿਰ ਹੌਲੀ ਹੌਲੀ ਕਸੂਰੀ ਨੂੰ ਪਤਾ ਲੱਗਿਆ ਕਿ ਮੇਰਾ ਕਸੂਰ ਬਹੁਤ ਵੱਡਾ ਹੈ। ਉਹਨੇ ਅੱਜ ਆਪਣੇ ਸਕੂਲਾਂ ਦੇ ਥਰੂ ਇਹ ਕਰਵਾ ਦਿੱਤਾ ਐਲਾਨਨਾਮਾ ਕਿ ਭਾਈ ਅਸੀਂ
ਇਸ ਭਾਸ਼ਾ ਨੂੰ ਖਾਰਜ ਨਹੀਂ ਸੀ ਕੀਤਾ ਸਕੂਲਾਂ ਦੇ ਵਿੱਚੋਂ। ਅਸੀਂ ਸਿਰਫ ਤੇ ਸਿਰਫ ਇਹਦੇ ਤੇ ਪਾਬੰਦੀ ਲਾਈ ਸੀ। ਪਾਬੰਦੀ ਇਸ ਕਰਕੇ ਲਾਈ ਹੈ ਕਿ ਮੁੰਡੇ ਆਪਸ ਦੇ ਵਿੱਚ ਪੰਜਾਬੀ 'ਚ ਗਾਲਾਂ ਬੜੀਆਂ ਗੰਦੀਆਂ ਕੱਢਦੇ ਆ। ਤੋ ਇੱਕ ਦਿਨ ਪ੍ਰਿੰਸੀਪਲ ਨੇ ਕਿਤੇ ਸੁਣ ਲਿਆ ਤੇ ਇਸ ਕਰਕੇ ਪਾਬੰਦੀ ਲਾਈ ਸੀ। ਸੋ ਗਾਲਾਂ ਹੁਣ ਦੇਖੋ ਕੱਲੀ ਪੰਜਾਬੀ ਦੇ ਵਿੱਚ ਥੋੜ੍ਹੀ ਹੈ। ਜੇ ਕਿਸੇ ਨੇ ਗਾਲ ਕੱਢਣੀ ਹੈ ਤੇ ਉਰਦੂ ਕਿਹੜਾ ਜਿਹੜੀ ਹੈ ਉਹ ਸਮਝੋ ਬਾਹਰ ਵਾਲੀ ਗੱਲ ਹੈ। ਪਾਕਿਸਤਾਨ ਦੇ ਵਿੱਚ ਉਰਦੂ 'ਚ ਵੀ ਗਾਲ ਕੱਢੀ ਜਾ ਸਕਦੀ। ਜੇ ਹੁਣ ਸਾਡੇ ਕਿਸੇ ਨੂੰ ਆਖੀਏ ਤੂੰ ਪੰਜਾਬੀ 'ਚ ਗੱਲ ਨਹੀਂ ਕੱਢਣੀ, ਹਿੰਦੀ 'ਚ ਕੱਢ ਲਾ, ਤੇ ਕੋਈ ਫਰਕ ਨਹੀਂ ਪੈਣਾ। ਬੇਸ਼ੱਕ ਹਿੰਦੀ ਕਿਸੇ ਨੂੰ ਨਾ ਬੋਲਣੀ ਆਵੇ, ਗਾਲ ਉਹ ਪੰਜਾਬੀ ਨਾਲੋਂ ਵੀ ਭੈੜੀ ਕੱਢਦਾ ਹਿੰਦੀ 'ਚ। ਸੋ ਇਹ ਇੱਕ ਬਹਾਨਾ ਜਿਹਾ ਲਾ ਕੇ ਉਹਨਾਂ ਨੇ ਦੁਬਾਰਾ ਜਿਹੜੀ ਪੰਜਾਬੀ ਨੂੰ ਅੱਜ ਸਕੂਲੀ ਸਿਲੇਬਸ ਸ਼ਾਮਿਲ ਕਰ ਲਿਆ। ਇਹ ਚੰਗੀ ਗੱਲ ਆ, ਇੱਕ ਤਰ੍ਹਾਂ ਨਾਲ ਕਹਿ ਲਈਏ ਪਹਿਲੀ ਜੰਗ ਉਹਨਾਂ ਨੇ ਉੱਥੇ ਜਿੱਤੀ ਹੈ। ਪਰ ਸਾਡੇ ਇੱਥੇ ਤਾਰੋਂ ਆਰ ਦੇਖ ਲਓ ਇਸ ਮਸਲੇ ਦਾ ਹਾਕਮ ਧਿਰ ਨੂੰ ਸ਼ਾਇਦ ਪਤਾ ਹੀ ਨਹੀਂ। ਹਾਲਾਂਕਿ ਉਹ ਪੰਜਾਬੀ ਸੂਬਾ ਜਿਹੜਾ ਪੰਜਾਬੀ ਭਾਸ਼ਾ ਦੇ ਆਧਾਰ ਤੇ ਬਣਿਆ, ਉਹਦੀ 50ਵੀਂ ਵਰ੍ਹੇਗੰਢ ਮਨਾਉਂਦੇ ਪਏ ਆ, ਪਰ ਉਹਨਾਂ ਨੇ ਇਸ ਮੁੱਦੇ ਤੇ ਦੰਦ ਤੋਂ ਦੰਦ ਨਹੀਂ ਚੁੱਕਿਆ। ਕਿਸੇ ਨੇ ਹਾਂ ਦਾ ਨਾਅਰਾ ਵੀ ਨਹੀਂ ਮਾਰਿਆ। ਹਾਂ ਦਾ ਨਾਅਰਾ ਇਹਨਾਂ ਨੇ ਕੀ ਸਿਰ ਜਾਂਦਿਆਂ ਦਾ ਮਾਰਨਾ ਹੈ। ਪੰਜਾਬੀ ਸੂਬੇ ਦੇ ਵਿੱਚ ਜਦੋਂ ਇਹ ਚੱਲਦਾ ਪਿਆ ਸੀ ਜੱਦੋ ਜਹਿਦ ਪੰਜਾਬੀ ਸੂਬੇ ਨੂੰ ਹਾਸਲ ਕਰਨ ਲਈ, ਉਹਦੇ ਵਿੱਚ ਇੱਕ ਕਾਕਾ ਇੰਦਰਜੀਤ ਸ਼ਹੀਦ ਹੋਇਆ, ਜਿਹਦੀ ਉਮਰ ਮੇਰੇ ਖਿਆਲ ਦੇ ਨਾਲ ਉਦੋਂ 8-9 ਸਾਲ ਦੀ ਸੀ ਮਹਿਜ਼। ਉਹਨੇ ਨਾਅਰਾ ਲਾਇਆ ਸੀ ਤੇ ਪੁਲਿਸ ਵਾਲਿਆਂ ਨੇ ਉਹਨੂੰ ਕੋਹ ਕੇ ਮਾਰ ਦਿੱਤਾ ਸੀ ਹਰਿਆਣੇ 'ਚ। ਉਸ ਇੰਦਰਜੀਤ ਸਿੰਘ ਦੀ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਯਾਦਗਾਰ ਨਹੀਂ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਦੇ ਵਿੱਚ ਐਤਕੀ ਅਗਸਤ ਦੇ ਵਿੱਚ ਐਲਾਨ ਕੀਤਾ ਸੀ ਕਿ ਅਸੀਂ ਉਹਦੀ ਯਾਦਗਾਰ ਬਣਾਵਾਂਗੇ, ਪਰ ਉਹਦੀ ਯਾਦਗਾਰ ਕਿਹਨੇ ਬਣਾਉਣੀ ਸੀ, ਉਹਦੀ ਯਾਦਗਾਰ ਭੁੱਲ ਹੀ ਗਏ ਆ। ਸੋ ਪੰਜਾਬੀ ਨੂੰ ਪਿਆਰ ਕਰਦੇ ਲੋਕ ਹੈ ਜਿਹੜੇ, ਉਹ ਚਿੰਤਾ 'ਚ ਹੈ, ਫਿਕਰਮੰਦੀ ਹੈ ਉਹਨਾਂ ਨੂੰ ਕਿ ਜਿਸ ਤਰੀਕੇ ਦੇ ਨਾਲ ਬੇਰੁਖੀ ਵਿਖਾਈ ਜਾ ਰਹੀ ਹੈ। ਖਾਸ ਤੌਰ ਤੇ ਪੰਜਾਬ ਦੇ ਵਿੱਚ ਹਾਲ ਇਹ ਹੈ ਕਿ ਕਈ ਸਕੂਲਾਂ ਦੇ ਵਿੱਚ ਜਿਹੜੇ ਪੜ੍ਹੇ ਆਪਸ ਦੇ ਵਿੱਚ ਜਦੋਂ ਹੱਥ ਮਿਲਾ ਕੇ ਹਾਲ ਚਾਲ ਪੁੱਛਦੇ ਆ ਤੇ ਉਹ ਆਲੇ ਦੁਆਲੇ ਵਹਿੰਦੇ ਆ ਕਿ ਕੋਈ ਸੁਣਦਾ ਤੇ ਨਹੀਂ। ਉਹ ਇਸ ਕਰਕੇ ਕਿਉਂਕਿ ਕਈ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਜੁਰਮਾਨਾ ਲਾਇਆ ਹੋਇਆ। ਉਸ ਹਾਕਮ ਧਿਰ ਦੇ ਸਕੂਲਾਂ ਦੇ ਵਿੱਚ ਜਿਹੜੀ ਹਾਕਮ ਧਿਰ ਇਹ ਦਾਅਵਾ ਕਰਦੀ ਹੈ ਕਿ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਅਕਾਲੀਆਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ। ਜੀ ਮਿੰਟੂ ਜੀ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ SYL ਦਾ ਫੈਸਲਾ ਉਲਟ ਲਿਆ ਤਾਂ ਅਸੀਂ ਦੇਵਾਂਗੇ ਅਸਤੀਫੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਲੱਗਦੀ ਹੈ? ਕੈਪਟਨ ਅਮਰਿੰਦਰ ਸਿੰਘ ਹੁਣ ਭੁੱਜੇ ਛੋਲਿਆਂ ਨੂੰ ਉਗਾਉਣ ਦੀ ਕੋਸ਼ਿਸ਼ ਕਰਦਾ ਪਿਆ। ਇਹ ਉਗਣੇ ਨਹੀਂ, ਬੱਤਰ ਲੰਘੇ ਹੋਏ ਆ। ਦੇਖੋ ਇਹਦਾ ਸਟੈਂਡ ਹੈ ਜਿਹੜਾ SYL ਤੇ, ਉਹ ਸ਼ੁਰੂ ਤੋਂ ਇਹ ਕਹਿੰਦਾ ਆਇਆ। ਜਦੋਂ ਤੋਂ ਪ੍ਰਧਾਨ ਬਣਿਆ, ਪਹਿਲਾਂ ਇਹਨੂੰ ਕੋਈ ਫਿਕਰ ਨਹੀਂ ਸੀ SYL ਦਾ। ਜਦੋਂ ਪ੍ਰਧਾਨ ਬਣਿਆ, ਕੇਸ ਲੱਗਾ, ਸੁਣਵਾਈ ਸ਼ੁਰੂ ਹੋਈ, ਉਸ ਤੋਂ ਬਾਅਦ ਇਹ ਸ਼ਰੇਆਮ ਕਹਿਣ ਲੱਗ ਪਿਆ ਜੀ ਜੇ SYL ਦਾ ਫੈਸਲਾ ਉਲਟ ਆਇਆ ਅਸੀਂ ਅਸਤੀਫਾ ਦੇ ਦਿਆਂਗੇ। ਹੁਣ ਦੇਖੋ ਜਿਹੜੇ ਮੁੱਦੇ ਤੇ ਸੁਪਰੀਮ ਕੋਰਟ ਉੱਥੇ ਰਾਇਸ਼ੁਮਾਰੀ ਕਰਦੀ ਹੈ, ਕਿਉਂਕਿ ਉਹ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਵਿੱਚ ਰਾਇਸ਼ੁਮਾਰੀ ਲਈ ਭੇਜਿਆ, ਰਾਏ ਮੰਗਣ ਵਾਸਤੇ। ਉਹ ਰਾਏ ਬਣਾਉਣ ਵਾਸਤੇ ਜੋ ਮਸਲਾ ਉੱਥੇ ਪਿਆ ਹੈ, ਉਹ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ ਵਿੱਚ ਜੋ ਪਾਣੀਆਂ ਨਾਲ ਜੁੜੇ ਸਮਝੌਤੇ ਰੱਦ ਕੀਤੇ ਗਏ ਸਨ, ਉਸ ਬਿੱਲ ਨੂੰ ਲੈ ਕੇ ਆ। ਹੁਣ ਆਪਦੇ ਪਾਸ ਕੀਤੇ ਬਿੱਲ ਤੇ ਕੈਪਟਨ ਅਮਰਿੰਦਰ ਸਿੰਘ ਕਿੰਨਾ ਕੁ ਕੌਨਫੀਡੈਂਟ ਆ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਉਹ ਜਦੋਂ ਵੀ ਪੈਂਦੀ ਸੱਟੇ ਇਹੋ ਗੱਲ ਲੈਂਦਾ ਕਿ ਕੇਸ ਤੇ ਅਸੀਂ ਹਾਰ ਜਾਣਾ, ਤੇ ਜਦੋਂ ਫੈਸਲਾ ਸਾਡੇ ਉਲਟ ਆਇਆ ਅਸੀਂ ਅਸਤੀਫਾ ਦੇ ਦੇਣਾ। ਕਿਉਂਕਿ ਇਹਨਾਂ ਨੂੰ ਪਤਾ ਹੈ, ਇਹਨਾਂ ਨੇ 5 ਧਾਰਾ ਰੱਖ ਕੇ ਉਹਨਾਂ ਨੂੰ ਜਿਹੜੀ ਉਹ ਮਾਲਕੀ ਦਿੱਤੀ ਹੈ, ਹਰਿਆਣੇ ਨੂੰ ਮਾਲਕੀ ਦਿੱਤੀ ਹੈ, ਰਾਜਸਥਾਨ ਨੂੰ ਕਿ ਜਿਹੜਾ ਪਾਣੀ ਜਾਂਦਾ ਉਹਦੇ ਤੁਸੀਂ ਹਿੱਸੇਦਾਰ ਹੋ। ਤੁਸੀਂ ਘਰ ਦੀ ਪ੍ਰਾਪਰਟੀ ਦੇ ਵਿੱਚ ਹਿੱਸੇਦਾਰ ਹੋ। ਤੁਹਾਡੇ ਵਿੱਚ ਆ ਕੇ ਕੋਈ ਐਵੇਂ ਚਾਚਾ ਤਾਇਆ ਅੜ ਜਾਂਦਾ ਜੀ ਮੈਂ ਇਹਦਾ ਚਾਚਾ ਮੈਂ ਇਹਦਾ ਤਾਇਆ। ਤੁਸੀਂ ਆਪਣੀ ਫਰਦ ਨੂੰ ਦਰੁਸਤ ਕਰਨ ਦੀ ਥਾਂ, ਕਰਵਾਉਣ ਦੀ ਥਾਂ ਇਹ ਆਖੋ ਕਿ ਚਲੋ ਕੋਈ ਗੱਲ ਨਹੀਂ ਇਹਦੇ 'ਚ ਹਿੱਸਾ ਵੰਡਾ ਲੈਂਦੇ ਅਸੀਂ, ਜੇ ਆ ਹੀ ਗਿਆ ਅਸੀਂ ਇਹਨੂੰ ਬਾਹਰ ਕਿਉਂ ਕੱਢਣਾ। ਤੇ ਫਿਰ ਤੁਸੀਂ ਉਹ ਕਿਸੇ ਨੂੰ ਵੀ ਅਪੀਲ ਕਰ ਲਓ, ਤੁਸੀਂ ਕਦੇ ਵੀ ਉਸ ਮਾਮਲੇ 'ਚ ਜਿੱਤ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਤੁਸੀਂ ਉਹਨੂੰ ਸਵੀਕਾਰ ਕੀਤਾ। ਇਹਨਾਂ ਨੇ ਸਵੀਕਾਰ ਕੀਤਾ ਆਪ ਹੀ ਮਾਲਕੀ ਦੇ ਵਜੋਂ। ਇਹਨਾਂ ਨੇ ਚੈਲੰਜ ਕਰਨਾ ਸੀ ਧਾਰਾ 78 ਨੂੰ, ਉਹ ਪੁੱਛਣਾ ਸੀ ਕਿ ਭਾਈ ਹਾਂ ਇਹ ਸੰਵਿਧਾਨਕ ਹੈ ਜਾਂ ਅਸੰਵਿਧਾਨਕ ਹੈ। ਸੋ ਨਾ ਧਾਰਾ 78 ਨੂੰ ਚੈਲੰਜ ਹੋਇਆ, ਉਲਟਾ 5 ਨੂੰ ਇਕਬਾਲ ਕਰ ਲਿਆ। ਫਿਰ ਹੁਣ ਇਹ ਕਹੀ ਜਾਂਦੇ ਆ ਕਿ ਅਸੀਂ ਅਸਤੀਫੇ ਦੇ ਦਿਆਂਗੇ। ਅਸਤੀਫਿਆਂ ਦਾ ਵੀ ਮਸਲਾ ਇਹ ਗੁਰਸਿਮਰਨ ਜੀ ਬੜਾ ਸਪਸ਼ਟ ਹੈ ਕਿ ਦੇਖੋ ਹੁਣ ਅਸੈਂਬਲੀ ਦਾ ਕੋਈ ਸੈਸ਼ਨ ਨਹੀਂ ਹੋਣਾ,
ਕੋਈ ਇਹੋ ਜਿਹਾ ਸਰਕਾਰ ਦੇ ਵਿੱਚ ਕੋਈ ਕੰਮ ਨਹੀਂ ਰਹਿ ਗਿਆ ਜਿਹੜਾ ਬਕਾਇਆ ਹੋਵੇ। ਸਰਕਾਰ ਆਪ ਵੀ ਕੰਮ ਛੱਡ ਬੈਠੀ ਹੈ, ਇੱਟ ਰੋੜੇ ਲੱਗੀ ਜਾਂਦੇ ਗਲੀਆਂ ਦੇ ਵਿੱਚ, ਬਾਕੀ ਕੋਈ ਬਹੁਤਾ ਵੱਡਾ ਕੋਈ ਕੰਮ ਸਰਕਾਰ ਵੱਲੋਂ ਨਹੀਂ ਆਰੰਭਿਆ ਜਾ ਰਿਹਾ। ਉਹਦਾ ਕਾਰਨ ਇਹ ਹੈ ਕਿ ਚੋਣ ਜਾਬਤਾ ਕਦੇ ਵੀ ਲੱਗ ਸਕਦਾ ਹੈ, ਹਫ਼ਤੇ ਨੂੰ, 2 ਹਫ਼ਤਿਆਂ ਨੂੰ, 4 ਹਫ਼ਤਿਆਂ ਨੂੰ। ਇਹਦੇ ਵਿੱਚ ਕੋਈ ਫੈਸਲਾ ਸੁਪਰੀਮ ਕੋਰਟ 'ਚ ਆਉਣ ਦੀ ਸੰਭਾਵਨਾ ਨਹੀਂ, ਕਿਉਂਕਿ ਭਾਜਪਾ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਦੋ ਪਾਸੇ ਫਸ ਜਾਏਗੀ। ਉਧਰ ਵੀ ਸਰਕਾਰ ਉਹਨਾਂ ਦੀ, ਇੱਧਰ ਵੀ ਇਹਨਾਂ ਦੀ ਹੈ। 5 ਸੂਬਿਆਂ 'ਚ ਇਲੈਕਸ਼ਨ ਆ। ਅਜਿਹੇ ਹਾਲਾਤਾਂ 'ਚ ਉਹ ਇਹੋ ਜਿਹਾ ਕਦਮ ਨਹੀਂ ਚੁੱਕੇਗੀ ਜਿਹੋ ਜਿਹਾ ਕੈਪਟਨ ਅਮਰਿੰਦਰ ਸਿੰਘ ਕਿਆਸਦਾ ਪਿਆ ਹੈ। ਪਰ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਕੇ ਲੋਕਾਂ ਨੂੰ ਇਮੋਸ਼ਨਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦਾ ਪਿਆ ਕਿ ਸਮਝੌਤਾ, ਪਾਣੀਆਂ ਨਾਲ ਜਿਹੜਾ ਸਮਝੌਤਾ ਅਸੀਂ ਰੱਦ ਕੀਤਾ ਸੀਗਾ, ਉਹਦੇ ਤੇ ਜਿਹੜਾ ਫੈਸਲਾ ਆਉਣਾ ਸਾਡੇ ਉਲਟ ਆਉਣਾ, ਅਸੀਂ ਅਸਤੀਫਾ ਦਿਆਂਗੇ। ਪਰ ਲੋਕ ਸੋਚਦੇ ਆ ਕਿ ਹੁਣ ਅਸਤੀਫਾ ਦਿੱਤਾ ਜਾਂ ਨਾ ਦਿੱਤਾ, ਬੀਬੀ ਸਿੱਧੂ ਦੇ ਅਸਤੀਫੇ ਵਾਲੀ ਗੱਲ ਆ, ਹੁਣ ਦਿੱਤਾ ਜਾਂ ਨਾ ਦਿੱਤਾ ਕਿਸ ਬਰਾਬਰ ਆ, ਸਾਰਾ ਕੁਝ ਤੇ ਜਿਹੜਾ ਹੋ ਗਿਆ। ਸੋ ਇਹ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਹੋਣ ਵਾਲੀ ਗੱਲ ਆ। ਵੈਸੇ ਅੱਜ ਇਹੋ ਹੀ ਗੱਲ ਜਿਹੜੀ ਮੈਂ ਕਹੀ ਆ, ਉਹ ਹਰਿਆਣੇ ਦੇ ਇੱਕ ਮੰਤਰੀ ਨੇ ਵੀ ਕਹਿ ਦਿੱਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਸਿਆਸੀ ਸ਼ਹੀਦ ਹੋਣ ਨੂੰ ਫਿਰਦਾ। ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਇਹੋ ਗੱਲ ਆਖ ਦਿੱਤੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਪਾਣੀਆਂ ਦਾ ਰੱਖਾ ਹੈ, ਇੰਨੀ ਕੋਈ ਸਿਆਸਤ ਉਹਦੀ ਕਰਨ ਦਾ ਹੱਕ ਆ। ਜੀ ਮਿਹਰਬਾਨੀ ਜੀ। ਤੇ ਕਿਹਾ ਜਾਂਦਾ ਕਿ ਪੰਜਾਬ ਸਰਕਾਰ ਦੀ ਇੱਕ ਹੋਰ ਸੀਰਨੀ ਵੰਡਣ ਦੀ ਕੋਸ਼ਿਸ਼ ਨੂੰ ਲੱਗੀਆਂ ਕਾਨੂੰਨ ਦੀਆਂ ਬ੍ਰੇਕਾਂ। ਪੰਜਾਬ ਸਰਕਾਰ ਨੇ ਸੀਰਨੀਆਂ ਨਹੀਂ, ਪੰਜਾਬ ਸਰਕਾਰ ਨੇ ਤੇ ਇਹ ਆਖ ਦਿੱਤਾ, ਇਹਨਾਂ ਤੇ ਇਹ ਫਾਰਮੂਲਾ ਕੱਢ ਲਿਆ ਕਿ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੰਬਾ ਰੱਖ। ਇਹਨਾਂ ਨੇ ਤੇ ਰੰਬਾ ਹੀ ਰੱਖ ਲਿਆ, ਸੀਰਨੀਆਂ ਤੇ ਬੜੀ ਦੂਰ ਰਹਿ ਗਈਆਂ। ਇਹਨਾਂ ਦੀ ਇੱਕ ਹੁਣ ਹੋਰ ਕੋਸ਼ਿਸ਼ ਹੈ ਜਿਹੜੀ ਉਹ ਬੜੀ ਵੱਡੇ ਪੱਧਰ ਤੇ ਚੱਲਦੀ ਪਈ ਸੀ, ਉਹ ਇਹ ਸੀ ਕਿ 2 ਬਹੁਤ ਵੱਡੇ ਅਦਾਰੇ ਆ ਸਾਡੇ ਇੱਥੇ ਜਿਹੜੀਆਂ ਪਹਿਲੇ ਦੂਜੇ ਦਰਜੇ ਦੀਆਂ ਗਜਟਡ ਤੇ ਤੀਜੇ ਚੌਥੇ ਦਰਜੇ ਦੀਆਂ ਨਾਨ ਗਜਟਡ ਨੌਕਰੀਆਂ ਸਿਲੈਕਟ ਕਰਦੇ ਆ, ਜੋ ਭਰਤੀਆਂ ਹੁੰਦੀਆਂ। ਉਹ 2 ਅਦਾਰੇ ਆ, ਇੱਕ ਤੇ ਸਾਡਾ ਪੰਜਾਬ ਲੋਕ ਸੇਵਾ ਕਮਿਸ਼ਨ ਤੇ ਦੂਜਾ ਅਧੀਨ ਸੇਵਾਵਾਂ ਚੋਣ ਬੋਰਡ। ਇਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਬੰਦੇ ਫਿੱਟ ਕਰਨ ਲਈ ਇੱਕ ਸੀਨੀਅਰ ਵਾਈਸ ਚੇਅਰਮੈਨ ਦੀ ਕੁਰਸੀ ਜਿਹੜੀ ਉਹ ਬਣਾ ਦਿੱਤੀ ਕਿ ਜੀ ਸਾਨੂੰ ਸੀਨੀਅਰ ਵਾਈਸ ਚੇਅਰਮੈਨ ਦੀ ਜਿਹੜੀ ਇੱਕ ਕੁਰਸੀ ਹੋਰ ਅਲਾਟ ਕੀਤੀ ਜਾਵੇ, ਅਸੀਂ ਉੱਥੇ ਬੰਦੇ ਬਿਠਾਉਣੇ ਆ। ਇਹਨਾਂ ਨੇ ਆਪਣੇ ਕਾਨੂੰਨੀ ਸ਼ਫੀਰ ਤੋਂ ਲਈ ਕਾਨੂੰਨੀ ਮਸ਼ੀਰ ਤੋਂ ਲਈ ਸਲਾਹ ਕਿ ਭਾਈ ਇਹ ਅਸੀਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਹਾਂ। ਲਿਹਾਜ਼ਾ ਕਾਨੂੰਨੀ ਮਸ਼ੀਰ ਨੇ ਇਹ ਗੱਲ ਆਖੀ, ਉਹਨੇ ਆਖਿਆ ਕਿ ਨਹੀਂ, ਇਹ ਸੰਵਿਧਾਨਕ ਅਦਾਰੇ ਆ, ਇਹਨਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਗੋਟੀਆਂ ਨਹੀਂ ਜੇ ਫਿੱਟ ਕਰ ਸਕਦੇ, ਕਿਉਂਕਿ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਮੱਦ ਨਹੀਂ। ਇਹਨਾਂ ਦੇ ਵਿੱਚ ਸਿਰਫ ਚੇਅਰਮੈਨ ਲੱਗਦਾ ਜਾਂ ਮੈਂਬਰ ਲੱਗਦੇ ਆ, ਤੁਹਾਡਾ ਸੀਨੀਅਰ ਵਾਈਸ ਚੇਅਰਮੈਨ ਇੱਥੇ ਮੇਚ ਨਹੀਂ ਆਉਣਾ। ਪਰ ਇੱਥੋਂ ਬੇਸ਼ੱਕ ਟਾਲਾ ਹੋ ਗਿਆ, ਪਰ ਜੂਨ ਤੋਂ ਇਹਨਾਂ ਨੇ ਜਦੋਂ ਉਹਦਾ ਫੈਸਲਾ ਲਿਆ ਸੀਗਾ ਕਿ ਇਸ ਤਰ੍ਹਾਂ ਅਸੀਂ ਆਪਦੇ ਬੰਦੇ ਆ ਜਿਹੜੇ ਇੱਕ ਇੱਕ ਕਰਕੇ ਚੇਅਰਮੈਨੀਆਂ ਤੇ ਜਾਂ ਵੱਡੇ ਜਿਹੜੇ ਅਦਾਰੇ ਆ, ਸਵੈ ਜਿਹੜੇ ਸਮਰੱਥ ਅਦਾਰੇ ਆ, ਉਹਨਾਂ ਦੇ ਵਿੱਚ ਇਸ ਤਰ੍ਹਾਂ ਅਸੀਂ ਆਪਣੇ ਬੰਦੇ ਫਿੱਟ ਕਰਨੇ ਆ। ਉਹ ਇਹਨਾਂ ਦੀ ਸਕੀਮ ਸੀਗੀ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ, ਜਿਵੇਂ ਜਿਵੇਂ ਟਰਮ ਖਤਮ ਹੋਏਗੀ, ਅਸੀਂ ਇਹ ਸਾਰੇ ਅਦਾਰੇ ਘੱਟੋ ਘੱਟ ਜਿਹੜੇ ਉਹ ਇਸ ਤਰ੍ਹਾਂ ਕਰ ਜਾਵਾਂਗੇ ਕਿ ਸਾਡੀਆਂ ਉੱਥੇ ਤਾਰਾਂ ਜਿਹੜੀਆਂ ਉਹ ਜੁੜੀਆਂ ਰਹਿਣ। ਇਹਨਾਂ ਨੇ ਬੰਦੇ ਬਿਠਾਉਣੇ ਸ਼ੁਰੂ ਕਰ ਦਿੱਤੇ। ਇਹਦੇ ਵਿੱਚ ਹੁਣ ਤੱਕ 700 ਇਹ ਬੰਦਾ ਜਿਹੜਾ ਆਪਣਾ ਫਿੱਟ ਕਰ ਚੁੱਕੇ ਆ। ਹੈਰਾਨ ਹੋ ਗਏ ਤੁਸੀਂ, 700 ਬੰਦਾ ਜਿਹੜਾ ਫਿੱਟ ਕਰ ਚੁੱਕੇ ਆ ਤੇ 3 ਦਰਜਨ ਤੋਂ ਵੱਧ ਆਪਦੇ ਆਗੂਆਂ ਨੂੰ ਇਹ ਕੈਬਨਿਟ ਮੰਤਰੀ ਦੇ ਬਰੋਬਰ ਦਾ ਰੁਤਬਾ ਦੇ ਚੁੱਕੇ ਆ। ਤੁਸੀਂ ਆਪ ਹਿਸਾਬ ਲਾ ਲਓ ਕਿ ਕੈਬਨਿਟ ਹੈ ਜਿਹੜੀ ਉਹਦੇ ਬਰਾਬਰ ਹੀ ਲਾ ਲਈਏ ਇੱਕ ਕੈਬਨਿਟ ਹੋ ਰਿਹਾ ਜਿਹੜੀ ਇਹਨਾਂ ਦੇ ਹਾਰੇ ਨਕਾਰੇ ਤੇ ਜਿਹੜੇ ਕਿਸੇ ਵੀ ਕੰਮ ਨਾ ਆਉਣ ਵਾਲੇ ਬੰਦੇ ਆ ਉਹਨਾਂ ਨੂੰ ਉਧਰ ਫਿੱਟ ਕਰ ਦਿੱਤਾ ਗਿਆ। ਸੋ ਇਸ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਆ ਜਿਨ੍ਹਾਂ ਦੇ ਖਰਚੇ ਜਿਹੜੇ ਅਥਾਹ ਖਰਚੇ ਉਹ ਸਾਡੇ ਸਿਰ ਪੈ ਰਹੇ ਆ। ਪਰ ਇਹਦੇ ਵਿੱਚ ਇੱਕ ਚੰਗੀ ਗੱਲ ਕਹੀ ਜਾ ਸਕਦੀ ਹੈ ਕਿ ਕਾਨੂੰਨੀ ਮਸ਼ੀਰ ਨੇ ਨਾ ਕਰ ਦਿੱਤੀ ਹੈ, ਨਹੀਂ ਤਾਂ ਇਹਨਾਂ ਨੇ ਸੀਨੀਅਰ ਵਾਈਸ ਜਿਹੜੇ ਉੱਥੇ ਦੇ ਚੇਅਰਮੈਨ ਆ ਉਹ ਵੀ ਬਿਠਾ ਦੇਣੇ ਸੀ। ਇਹੋ ਹੀ ਹੋ ਰਿਹਾ ਜੇ ਆਪਾਂ ਦੇਖੀਏ, ਪੇਸ਼ਬੰਦੀਆਂ ਜਿਹੜੀਆਂ ਉਹ ਇਹੋ ਹੀ ਹੋ ਰਹੀਆਂ ਹੈ ਕਿ ਜਿਵੇਂ ਹੀ ਇਹ ਸਰਕਾਰ ਜਾਏਗੀ, ਇਹ ਟਰਮ ਇਹਨਾਂ ਦੀ ਅਦਾਰਿਆਂ ਦੇ ਵਿੱਚ ਸ਼ੁਰੂ ਹੋਏਗੀ, ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੰਨ ਲਓ ਕੱਲ ਨੂੰ ਅਕਾਲੀ ਦਲ ਹੈ ਜਿਹੜਾ ਓਪੋਜੀਸ਼ਨ 'ਚ ਚਲਾ ਜਾਂਦਾ, ਸਰਕਾਰ ਤੋਂ ਬਾਹਰ ਹੋ ਜਾਂਦਾ, ਤਾਂ ਇਹ ਜਿਹੜੇ ਅਦਾਰੇ ਆ ਘੱਟੋ ਘੱਟ ਸਰਕਾਰ ਦੇ ਮਹੱਤਵਪੂਰਨ ਲਗਭਗ 80-90 ਅਦਾਰੇ ਆ ਜਿਹੜੇ ਉਹ ਇਹਨਾਂ ਦੇ ਹੱਥ ਹੇਠ ਰਹਿਣ। ਸੋ ਇਹ ਇਹਨਾਂ ਦੀ ਲੁਕਵੀਂ ਕਹਿ ਲਈਏ ਕਿ ਆਪਣੀ ਸਿਆਸਤ ਹੈ, ਲੁਕਵੀਂ ਸਿਆਸਤ ਦਾ ਏਜੰਡਾ ਜਿਹੜਾ
ਉਹ ਇੰਨਾ ਜ਼ਿਆਦਾ ਖਸਤਾ ਹਾਲ ਆ ਕਿ ਜਿਹੜਾ ਸਟੇਟ ਪੌਣੇ 2 ਲੱਖ ਕਰੋੜ ਦਾ ਕਰਜ਼ਾਈ ਹੈ, ਉਹਦੇ ਵਿੱਚ ਤੁਸੀਂ ਆਪ ਹੀ ਹਿਸਾਬ ਲਾ ਲਓ 700 ਬੰਦਾ ਇਹਨਾਂ ਨੇ ਇੰਡਾਇਰੈਕਟਲੀ ਹੈ ਜਿਹੜਾ ਉਹ ਆਪਦਾ ਬੋਝ ਬਣਾ ਕੇ ਫਿੱਟ ਕੀਤਾ ਹੈ। ਹਾਲੇ ਜੇ ਹੋਰ ਆਪਾਂ ਗਿਣੀਏ ਤੇ 1700-1800 ਹੋਰ ਬੰਦਾ ਹੈ, ਜਿਵੇਂ ਕੋਈ ਸ਼ਿਕਾਇਤ ਨਿਵਾਰਨ ਕਮੇਟੀਆਂ ਦਾ ਬਿਠਾ ਦਿੱਤਾ, ਕੋਈ ਇਧਰੋਂ ਪਾਵਰਕਾਮ 'ਚ ਚੇਅਰਮੈਨ ਲਾ ਦਿੱਤਾ। ਉਹ ਜੇ ਦੇਖ ਲਈਏ ਤੇ ਉਹ ਗਿਣਤੀ ਹੈ ਜਿਹੜੀ ਫਿਰ ਹਜ਼ਾਰਾਂ 'ਚ ਚਲੀ ਜਾਂਦੀ ਹੈ, ਜਿਨ੍ਹਾਂ ਦਾ ਕੰਮ ਕੋਈ ਨਹੀਂ, ਜਿਨ੍ਹਾਂ ਦਾ ਕੰਮ ਬਸ ਇਹੀ ਹੈ ਕਿ ਜਦੋਂ ਰੈਲੀਆਂ ਹੋਣੀਆਂ ਉਦੋਂ ਉਹਨਾਂ ਨੇ ਦਿਹਾੜੀ ਦੱਪੇ ਤੇ ਜਿਹੜੇ ਬੰਦੇ ਉਹ ਇਕੱਠੇ ਕਰਕੇ ਲੈ ਜਾਣੇ ਆ, ਜਾਂ ਬਸ ਇਹ ਹੈ ਕਿ ਅਖਬਾਰਾਂ ਦੇ ਵਿੱਚ ਚੌਥੇ ਕੁ ਦਿਨ ਬਿਆਨ ਦੇ ਛੱਡਣਾ ਕਿ ਅਕਾਲੀ ਦਲ ਇਸ ਇਲੈਕਸ਼ਨ ਦੇ ਵਿੱਚ ਤੀਜੀ ਵਾਰ ਹੈਟ੍ਰਿਕ ਮਾਰੇਗੀ। ਜੀ, ਰਾਜ ਠਾਕਰੇ ਵੱਲੋਂ 5 ਕਰੋੜ ਫੌਜੀ ਫੰਡ ਨੂੰ ਦੇ ਕੇ ਫਿਲਮ ਰਿਲੀਜ਼ ਕਰਨ ਦੀ ਇਜਾਜ਼ਤ ਦੇਣ ਨੂੰ ਲੈ ਕੇ ਫੌਜੀ ਅਫਸਰਾਂ ਨੇ ਕਾਫੀ ਬੁਰਾ ਮਨਾਇਆ। ਇੱਕ ਤੇ ਸਾਡੇ ਹੈਗਾ ਨਾ ਫਿਲਮ ਸੈਂਸਰ ਬੋਰਡ, ਤੇ ਦੂਜਾ ਜਿਹੜਾ ਉਹ ਠਾਕਰਾ ਸੈਂਸਰ ਬੋਰਡ ਆ। ਦੇਖੋ ਫਿਲਮਾਂ ਕਿਹੜੀਆਂ ਰਿਲੀਜ਼ ਹੋਣੀਆਂ ਕਿਹੜੀਆਂ ਰੋਕਣੀਆਂ ਉਹ ਠਾਕਰੇ ਫੈਸਲਾ ਕਰਨ ਡਏ ਆ। ਇੱਕ ਸੁਪਰੀਮ ਕੋਰਟ ਆ, ਇੱਕ ਇਹਨਾਂ ਦੇ ਘਰੇ ਸੁਪਰੀਮ ਕੋਰਟ ਚੱਲਦੀ ਹੈ। ਸੁਪਰੀਮ ਕੋਰਟ ਨੇ ਪਿੱਛੇ ਜੇ ਜਿਹੜਾ ਇੱਥੇ ਮੁੰਬਈ ਦੇ ਵਿੱਚ ਬਹੁਤ ਵੱਡਾ ਗਣੇਸ਼ ਉਤਸਵ ਮਨਾਉਂਦੇ ਆ ਲੋਕ, ਉਹਦੇ ਵਿੱਚ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਜਿਹੜਾ ਮਟਕੀ ਫੋੜਦੇ ਆ, ਮਟਕੀ ਤੋੜਦੇ ਆ ਗੋਵਿੰਦੇ, ਉਹਨਾਂ ਲਈ ਜਿਹੜੇ ਪੈਰਾਮਿਡ ਬਣਾਉਂਦੇ ਮਨੁੱਖੀ ਪੈਰਾਮਿਡ, ਉਹ ਸਧਾਰਨ ਉਚਾਈ ਉਹਨਾਂ ਦੀ ਜਿਹੜੀ ਆ ਉਹ ਉਹਨਾਂ ਨੇ ਰੱਖ ਦਿੱਤੀ ਸੀ ਕਿ 20 ਫੁੱਟ ਤੋਂ ਉੱਚੀ ਉਹ ਜਿਹੜੀ ਉਹ ਮਟਕੀ ਨਹੀਂ ਬੰਨਣੀ, ਤੁਸੀਂ ਘੜਾ ਨਹੀਂ ਬੰਨਣਾ। ਤੇ ਇਹਨਾਂ ਨੇ ਮਿੱਥ ਕੇ ਉਸ ਉਚਾਈ ਦੇ ਨਿਯਮਾਂ ਨੂੰ ਤੋੜਿਆ ਸੀ, ਕਿਉਂਕਿ ਇਹਨਾਂ ਨੇ ਪਹਿਲਾਂ ਹੀ ਸੁਪਰੀਮ ਕੋਰਟ ਨੂੰ ਆਖਿਆ ਸੀ ਕਿ ਅਸੀਂ ਤੁਹਾਡੇ ਹੁਕਮਾਂ ਨੂੰ ਟਿੱਚ ਜਾਣਦੇ ਹਾਂ। ਇੱਥੋਂ ਤੱਕ ਆਖ ਦਿੱਤਾ ਸੀ ਕਿ ਸੁਪਰੀਮ ਕੋਰਟ ਹੈ ਜਿਹੜੀ ਉਹ ਆਪਣੀਆਂ ਹੱਦਾਂ 'ਚ ਰਵੇ। ਹੁਣ ਦੇਖੋ, ਇੱਕ ਉਹ ਪਾਰਟੀ ਜਿਹੜੀ ਪਾਰਟੀ 288 ਵਿਧਾਨ ਸਭਾ ਸੀਟਾਂ ਚੋਂ ਸਿਰਫ ਇੱਕ ਸੀਟ ਜਿੱਤ ਸਕੀ ਸੀ, ਉਹਦੇ ਬੰਦੇ ਸੁਪਰੀਮ ਕੋਰਟ ਨੂੰ ਇਹ ਕਹਿੰਦੇ ਆ ਕਿ ਸੁਪਰੀਮ ਕੋਰਟ ਆਪਦੀਆਂ ਹੱਦਾਂ 'ਚ ਰਵੇ। ਪਰ ਕਮਾਲ ਦੀ ਗੱਲ ਇਹ ਹੈ ਕਿ ਕਿਸੇ ਵੀ ਨਾ ਵਿਧਾਨਕਾਰ ਨੇ ਨਾ ਕਿਸੇ ਕਾਨੂੰਨਦਾਨ ਨੇ ਇਹਨਾਂ ਨੂੰ ਚੈਲੰਜ ਕੀਤਾ ਕਿ ਭਾਈ ਤੁਸੀਂ ਸੁਪਰੀਮ ਕੋਰਟ ਨੂੰ ਵੰਗਾਰਦੇ ਪਏ ਹੋ, ਕੀ ਗੱਲ ਤੁਸੀਂ ਸੁਪਰੀਮ ਕੋਰਟ ਹੋ ਜਾਂ ਸੁਪਰੀਮ ਕੋਰਟ ਆ। ਇੱਥੋਂ ਹੀ ਇਹਨਾਂ ਦਾ ਜਿਹੜਾ ਕਹੀਏ ਹੌਸਲਾ ਵਧਿਆ। ਹੁਣ ਇਹਨਾਂ ਨੇ ਰਫੜ ਪਾਇਆ ਸੀ ਜਦੋਂ ਉੜੀ ਹਮਲਾ ਹੋਇਆ, ਉਸ ਤੋਂ ਬਾਅਦ ਸਰਜੀਕਲ ਆਪਰੇਸ਼ਨ ਦੀ ਜਿਹੜੀ ਇੱਕ ਕਹਿ ਲਈਏ ਕਿ ਬਹੁਤ ਵੱਡੀ ਕਹਾਣੀ ਚੱਲੀ। ਉਸੇ ਕਹਾਣੀ ਦੇ ਵਿੱਚੋਂ ਇੱਕ ਕਹਾਣੀ ਇਹ ਨਿਕਲੀ ਕਿ ਇਹਨਾਂ ਦੇ ਬੰਦਿਆਂ ਨੇ ਰੌਲਾ ਪਾਤਾ ਜੀ ਅਸੀਂ ਪਾਕਿਸਤਾਨੀ ਫਿਲਮ ਕਲਾਕਾਰ ਆ ਜਿਹੜੇ, ਉਹਨਾਂ ਨੂੰ ਇੱਥੇ ਜੁੰਡਿਆਂ ਤੋਂ ਫੜ ਕੇ ਘੜੀਸ ਕੇ ਕੱਢਾਂਗੇ। ਉਸ ਤੋਂ ਬਾਅਦ ਕਰਨ ਜੌਹਰ ਸੀ ਇੱਕ ਫਿਲਮ ਨਿਰਮਾਤਾ, ਉਹਨੇ ਇਹ ਬਿਆਨ ਦੇ ਦਿੱਤਾ, ਉਹਨੇ ਆਖਿਆ ਜੀ ਕਿ ਦਹਿਸ਼ਤਗਰਦ ਥੋੜ੍ਹੀ ਹੈ ਤੇ ਕਲਾਕਾਰ ਆ। ਫਿਰ ਇਹ ਸਾਰਾ ਲਾਣਾ ਉਹਦੇ ਮਗਰ ਪੈ ਗਿਆ। ਕਰਨ ਜੌਹਰ ਨੂੰ ਇੰਨਾ ਜ਼ਿਆਦਾ ਪ੍ਰੈਸ ਕੀਤਾ ਗਿਆ, ਇੰਨਾ ਜ਼ਿਆਦਾ ਪ੍ਰੈਸ ਕੀਤਾ ਗਿਆ ਕਿ ਮੁੜ ਕੇ ਉਹ ਇੱਕਦਮ 7ਵੇਂ ਅਸਮਾਨ ਤੋਂ ਧਰਤੀ ਤੇ ਡਿੱਗ ਪਿਆ। ਤੇ ਉਹਨੇ ਵੀਡੀਓ ਪਾਈ ਕਿ ਜਿਹਦੇ 'ਚ ਉਹਨੇ ਰੱਜ ਕੇ ਰਾਸ਼ਟਰ ਭਗਤੀ ਦੇ ਤਰਾਨੇ ਗਾਏ ਕਿ ਮੇਰੇ ਲਈ ਮੇਰਾ ਦੇਸ਼ ਪਹਿਲਾਂ। ਫਿਰ ਇਹਨਾਂ ਨੇ ਕਿਹਾ ਕਿ ਅਸੀਂ ਹਾਲੇ ਵੀ ਤੇਰੀ ਫਿਲਮ ਹੈ ਜਿਹੜੀ ਉਹ ਰਿਲੀਜ਼ ਨਹੀਂ ਹੋਣ ਦਿਆਂਗੇ। ਅਖੀਰ ਉਹ 3-4 ਬੰਦੇ ਲੈ ਕੇ ਮੋਹਤਬਾਰ ਜਿਹੜਾ ਰਾਜਨਾਥ ਕੋਲ ਆਇਆ ਕਿ ਮੈਂ ਤੇ ਕਰੋੜਾਂ ਰੁਪਈਆ ਜਿਹੜਾ ਉਸ ਫਿਲਮ ਤੇ ਲਾਈ ਬੈਠਾ, ਫਿਲਮ ਰਿਲੀਜ਼ ਹੋਣ ਦਿਓ ਕਿਉਂਕਿ ਉਹਦੇ 'ਚ ਪਾਕਿਸਤਾਨੀ ਕਲਾਕਾਰ ਇਹ ਹੋਣ ਨਹੀਂ ਦਿੰਦੇ। ਰਾਜਨਾਥ ਨੇ ਆਖਿਆ ਕੋਈ ਗੱਲ ਨਹੀਂ, ਮੈਂ ਟੈਲੀਫੋਨ ਕਰ ਦੇਣਾ, ਜਿਹੜਾ ਸਾਡਾ ਉੱਥੋਂ ਦਾ ਮੁੱਖ ਮੰਤਰੀ ਹੈ ਦੇਵੇਂਦਰ ਫੜਨਵੀਸ, ਤੁਸੀਂ ਉਹਨੂੰ ਮਿਲ ਲਓ। ਇਹ ਉਹਦੇ ਕੋਲ ਚਲੇ ਗਏ। ਦੇਵੇਂਦਰ ਫੜਨਵੀਸ ਨੇ ਇੱਕ ਵੱਖਰਾ ਹੀ ਰਸਤਾ ਕੱਢਿਆ, ਉਹ ਲੈ ਕੇ ਇਹਨਾਂ ਸਾਰਿਆਂ ਨੂੰ ਉਹ ਰਾਜ ਠਾਕਰੇ ਦੇ ਘਰੇ ਚਲਾ ਗਿਆ ਤੇ ਜਾ ਕੇ ਉਹਦੇ ਪੈਰਾਂ 'ਚ ਬਹਿ ਗਿਆ ਕਿ ਨਹੀਂ ਠਾਕਰੇ ਸਾਹਿਬ ਇਹ ਫਿਲਮ ਰਿਲੀਜ਼ ਹੋਣ ਦਿਓ। ਉਹਨੇ ਆਖਿਆ ਕੋਈ ਗੱਲ ਨਹੀਂ ਹੋਣ ਦਿਆਂਗੇ, ਪਰ ਸ਼ਰਤ ਇਹ ਹੈ ਕਿ ਇਹ ਬੰਦਾ 5 ਕਰੋੜ ਰੁਪਈਆ ਜਿਹੜਾ ਉਹ ਫੌਜੀ ਫੰਡ ਦੇ ਵਿੱਚ ਦੇਵੇ। ਉਹਨਾਂ ਆਖਿਆ ਠੀਕ ਆ, ਜਿਵੇਂ ਕਹਿੰਦੇ ਹੁੰਦੇ ਆ ਕਿ ਬਹੁਤਾ ਜਾਂਦਾ ਵੇਖ ਕੇ ਥੋੜਾ ਦਈਏ ਰੋੜ। ਉਹਨੇ ਆਖਿਆ ਕੋਈ ਗੱਲ ਨਹੀਂ ਜੀ ਦੇ ਦਿਆਂਗੇ, ਫਿਲਮ ਰਿਲੀਜ਼ ਹੋਣ ਦਿਓ। ਇਹ ਮੰਨ ਗਿਆ। ਹੁਣ ਉਸ ਚੀਜ਼ ਨੂੰ ਇਹਦਾ ਆਪਦਾ ਚਚੇਰਾ ਭਰਾ ਰਾਜ ਠਾਕਰੇ ਦਾ ਉਧਵ ਠਾਕਰੇ ਆ, ਉਹ ਵੀ ਰੰਗਦਾਰੀ ਦੱਸਣ ਡਿਆ। ਫੌਜ ਦੇ ਜਿਹੜੇ ਵੱਡੇ ਅਫਸਰ ਆ ਉਹ ਵੀ ਇਹਨੂੰ ਫਰੌਤੀ ਦੱਸਣ ਡਏ ਆ। ਜਿਹੜੇ ਫੌਜ ਦੇ ਮੌਜੂਦਾ ਅਧਿਕਾਰੀ ਆ, ਸਾਬਕਾ ਅਧਿਕਾਰੀ ਤੇ ਕਹਿ ਹੀ ਰਹੇ ਆ, ਮੌਜੂਦਾ ਅਧਿਕਾਰੀ ਵੀ ਕਹਿੰਦੇ ਕਿ ਫੌਜ ਹੈ ਜਿਹੜੀ ਉਹ ਆਪਣੇ ਦਮ ਤੇ ਆਪਣੀਆਂ ਲੋੜਾਂ, ਆਪਣੇ ਸੈਨਿਕਾਂ ਦੀਆਂ ਲੋੜਾਂ ਜਿਹੜੀਆਂ ਪੂਰੀਆਂ ਕਰਨ ਜੋਗੀ ਹੈ। ਇਸ ਤਰ੍ਹਾਂ ਦੀ ਜਿਹੜੀ ਸਿਆਸੀ ਫਰੌਤੀ ਹੈ ਉਹਨਾਂ ਨੂੰ ਨਹੀਂ ਚਾਹੀਦੀ। ਇਹ ਦੇਵੇਂਦਰ ਫੜਨਵੀਸ ਨੇ ਜਿਹੜਾ ਉੱਥੋਂ ਦਾ ਮਹਾਰਾਸ਼ਟਰ ਦਾ ਮੁੱਖ ਮੰਤਰੀ ਹੈ, ਉਹਨੇ ਬੇਅਕਲੀ ਵਾਲੀ ਗੱਲ ਕੀਤੀ ਹੈ, ਜਿਹੜਾ ਇਸ ਤਰ੍ਹਾਂ ਉਹਨਾਂ ਨੂੰ ਲਿਜਾ ਕੇ ਉਹਨਾਂ ਦੇ ਪੈਰਾਂ 'ਚ ਪਵਾ ਕੇ ਉਹਨਾਂ ਦੀ ਮੰਗ ਮਨਾ ਆਇਆ। ਉਸ ਪਾਰਟੀ ਦੀ ਜਿਹਦੇ ਕੋਲ ਇੱਕ MLA ਆ ਝੁੱਗੇ ਦੇ ਵਿੱਚ, ਉਹਨਾਂ ਨੂੰ ਫਿਰ ਉਹ ਪਹਾੜਾਂ ਤੇ ਚੜਾਇਆ। ਇਹਦਾ ਕਾਰਨ ਇਹ ਹੈ ਕਿ ਦੇਵੇਂਦਰ ਫੜਨਵੀਸ ਉੱਥੇ ਆਪਦੇ ਸਿਆਸੀ ਮਫਾਦ ਵੇਖਦਾ ਪਿਆ, ਪਰ ਇਹ ਚੀਜ਼ ਨਹੀਂ ਵੇਖਦਾ ਅੱਜ ਰਾਜ ਠਾਕਰੇ ਇਹ ਚੀਜ਼ ਆਪਣੀ ਮਨਾ ਗਿਆ, ਕੱਲ ਨੂੰ ਉਹ ਕਿਸੇ ਹੋਰ ਚੀਜ਼ ਨੂੰ ਹੱਥ ਪਾ ਲਏਗਾ। ਇਹ ਜਵਾਕਾਂ ਵਾਲੀ ਜਿੱਦ ਚੱਲਣੀ ਨਹੀਂ, ਕਿਉਂਕਿ ਲੋਕਤੰਤਰ ਆ।
ਜੀ ਬਹੁਤ ਧੰਨਵਾਦ ਮਿੰਟੂ ਜੀ ਅੱਜ ਦੀਆਂ ਖਬਰਾਂ ਦੀ ਰਿਪੋਰਟ ਦੇ ਵਾਸਤੇ। ਤੇ ਸਰੋਤਿਓ ਇਹ ਸੀ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਵੀ ਇਹ ਜੀ ਸ਼ੁਕਰੀਆ ਜੀ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਵਾਸਤੇ ਕਾਲ ਕਰ ਸਕਦੇ ਹੋ 408 272 5200 ਫੋਨ ਨੰਬਰ ਦੇ ਉੱਤੇ 4082725200 ਜਾਂ ਈਮੇਲ ਪਾ ਸਕਦੇ ਹੋ info@punjabiradiousa.com ਤੇ। ਫਿਲਹਾਲ ਜੀ ਦਿਓ ਇਜਾਜ਼ਤ, ਮਿਲਦੇ ਹਾਂ ਕੱਲ੍ਹ ਨੂੰ ਸੇਮ ਟਾਈਮ 'ਤੇ ਲੈ ਕੇ ਇੱਕ ਹੋਰ ਖਬਰਾਂ ਦਾ ਬੁਲੇਟਿਨ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।